Remember, while India is our friend, we have over the years done relatively little business with them because their tariffs are far too high, among the highest in the world, and they have the most strenuous and obnoxious non-monetary trade barriers of any country. ਜਿਹੜਾ ਇਸ ਤੋਂ ਵੀ ਵੱਡਾ ਝਟਕਾ ਜਿਹੜਾ ਇੱਕ ਟੈਰਿਫ ਦੇ ਵਿੱਚ ਇਸ ਨੂੰ ਵੀ ਜੋੜ ਦੇਣਾ ਹੈ ਉਹ ਹੈ ਆਲਸੋ ਦੇ ਹੈਵ ਆਲਵੇਜ਼ ਬੌਟ ਅ ਵਾਸਟ ਮੈਜੋਰਿਟੀ ਆਫ देयर ਮਿਲਟਰੀ ਇਕਵਿਪਮੈਂਟ ਫਰਮ ਰਸ਼ੀਆ ਐਂਡ ਆਰ ਰਸ਼ੀਆਜ਼ ਲਾਰਜੈਸਟ ਬਾਇਰ ਆਫ ਐਨਰਜੀ ਅਲੋਂਗ ਵਿਦ ਚਾਈਨਾ at a time when everyone wants Russia to stop the killing in Ukraine, सब चाहते हैं भी उत्थे बंद करे. All things not good. ठीक नहीं है ये सारा. India will therefore be paying a tariff of 25% plus a penalty for the above starting on August 1st. ਔਰ ਨਾਲ ਦੀ ਨਾਲ ਉਸਨੇ ਕਿਹਾ ਕਿ ਵੀ ਇਹ ਤਾਂ ਜਿਹੜੇ ਬ੍ਰਿਕਸ ਦੇ ਨਾਲ ਰਲ ਕੇ ਸਾਡੇ ਡਾਲਰ ਨੂੰ ਕਿਲ ਕਰਨਾ ਚਾਹੁੰਦੇ ਨੇ ਔਰ ਅਸੀਂ ਤਾਂ ਬਿਲਕੁਲ ਇਹ ਹੋਣ ਨਹੀਂ ਦਿਆਂਗੇ. ਇਹ ਤਾਂ ਐਨਮਿਟੀ ਹੈ. ਹੁਣ ਇੰਡੀਆ ਦੇ ਲਈ ਇਕੱਲਾ ਇਹ ਨਹੀਂ ਹੈ ਕਿ ਟੈਰਿਫ ਨੂੰ ਲੈ ਕੇ ਜਾਂ ਜਿਹੜੀ ਉਹਨਾਂ ਦੀ ਸਰਪਲਸ $45 ਬਿਲੀਅਨ ਔਰ ਉਹਦੇ 'ਚੋਂ ਬੜੀ ਇਕੋਨਮੀ ਤੇ ਇਹ ਉਹਦਾ ਕਰ ਰਹੇ ਸੀ. ਹੁਣ ਕੱਲ੍ਹ ਦੀਆਂ ਖਬਰਾਂ 'ਚ ਪਤਾ ਲੱਗੇਗਾ ਆਲਰੇਡੀ $1 ਦੇ ਮੁਕਾਬਲੇ ਉਹਨਾਂ ਦਾ ਰੁਪਈਆ 87-88 ਰੁਪਏ ਦੇ ਉੱਤੇ $1 ਦੇ ਸਾਹਮਣੇ ਡਾਂਸ ਕਰ ਰਿਹਾ ਰੁਪਈਆ ਕਿ ਇਹਦੇ ਥੱਲੇ ਉਹਨਾਂ ਦੀ ਡਿਪਲੋਮੇਸੀ ਫੋਰਨ ਪਾਲਿਸੀ ਵੀ ਉੜ ਗਈ. ਫਾਈਨੈਂਸ ਤਾਂ ਉੜਿਆ ਹੀ ਉੜਿਆ. ਰੈਪੂਟੇਸ਼ਨ ਔਰ ਜਿਵੇਂ ਅਮਰੀਕਾ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਸਾਰੇ ਨੂੰ ਐਕਸਪੋਜ਼ ਕੀਤਾ ਇਹ ਸਾਰਿਆਂ ਨੂੰ ਇਹਦੇ 'ਚ ਕੋਈ ਹੁਣ ਵਿਚਕਾਰਲੀ ਲਾਈਨ ਨਹੀਂ ਹੈ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਦੀ ਫਰਸਾਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਕੱਲ੍ਹ ਸਾਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ. ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ. ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ. ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਅਦਾਬਰਸ. ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਅੱਜ 30 ਜੁਲਾਈ 2025 15 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪੈਲਟਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ. ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ. ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ. ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਕੁਲਬੀਰ ਸਿੰਘ ਸੇਖੋਂ ਜੀ ਅਤੇ ਗੁਰਵਿੰਦਰ ਸਿੰਘ ਗਰੇਵਾਲ ਜੀ ਵੱਲੋਂ. ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਔਰ ਟੀਵੀ 84 ਦੀ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ. ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ. ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ. ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਟੈਰਿਫ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਭਾਰਤ ਨੂੰ ਝਟਕਾ ਦਿੰਦਿਆਂ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚਾ ਦਿੱਤਾ ਹੈ ਔਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟਰੰਪ ਨੇ ਲਿਖਿਆ ਹੈ ਕਿ ਭਾਰਤ ਦੇ ਉੱਪਰ ਅਮਰੀਕਾ ਵੱਲੋਂ 25% ਟੈਰਿਫ ਠੋਕਿਆ ਜਾਵੇਗਾ ਔਰ ਇਸ ਦੇ ਨਾਲ ਹੀ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਕਰਕੇ ਭਾਰਤ ਤੇ ਵਾਧੂ ਜੁਰਮਾਨਾ ਵੀ ਪਾਇਆ ਜਾਵੇਗਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੀਐਟਲ ਵਾਸ਼ਿੰਗਟਨ ਸਟੇਟ ਤੋਂ ਆਪਣੇ ਵੀਰ ਕੁਲਬੀਰ ਸਿੰਘ ਸੇਖੋਂ ਤੇ ਗੁਰਿੰਦਰ ਸਿੰਘ ਗਰੇਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ. ਇਹ ਵੀਰ ਲੰਬੇ ਸਮੇਂ ਤੋਂ ਇਹਨਾਂ ਦਾ ਆਪਣਾ ਪਰਿਵਾਰਕ ਪਿਛੋਕੜ ਵੀ ਸੰਘਰਸ਼ ਦੇ ਨਾਲ ਜੁੜਿਆ ਹੋਇਆ ਹੈ. ਵੱਡੀ ਦੇਣ ਹੈ ਸੰਘਰਸ਼ ਦੇ ਵਿੱਚ
ਔਰ ਸਾਡੇ ਵੀਰ ਕਮਲਜੀਤ ਸਿੰਘ ਪੰਜਾਬ ਗਾਰਡੀਅਨ ਉਹਨਾਂ ਦੇ ਨਾਲ ਇਹ ਬਹੁਤ ਹਿੱਤ ਪਿਆਰ ਕਰਦੇ ਨੇ ਔਰ ਹਮੇਸ਼ਾ ਹੀ ਜਦੋਂ ਸਾਡੀ ਸੀਐਟਲ ਆਮਦ ਹੁੰਦੀ ਹੈ, ਮੁਲਾਕਾਤ ਵੀ ਹੁੰਦੀ ਹੈ, ਜੇ ਨਾ ਵੀ ਹੋਣ ਫਿਰ ਵੀ ਇਹਨਾਂ ਨੂੰ ਸੇਵਾ ਦਾ ਚਾਅ ਹੁੰਦਾ। ਸੋ ਅਸੀਂ ਸਮੂਹਕ ਤੌਰ ਦੇ ਉੱਤੇ ਜਿੱਥੇ ਸਿੱਖ ਸੰਗਤਾਂ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਹਨਾਂ 13 ਸਾਲਾਂ 'ਚ TV 84 ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ ਹੈ ਔਰ ਉਹਨਾਂ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਇਹ ਸੰਭਵ ਹੋ ਸਕਿਆ ਕਿ ਅਸੀਂ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਲੈ ਕੇ ਆਏ। ਹੁਣ ਖੁਸ਼ੀ ਦੀ ਗੱਲ ਹੈ ਕਿ ਦੂਸਰੇ ਚੈਨਲ ਵੀ ਜਿਹੜੇ ਪੰਥ ਪ੍ਰਸਤ ਔਰ ਖਾਲਿਸਤਾਨ ਦੀ ਆਵਾਜ਼ ਦੇ ਮੁਦਈ ਨੇ ਉਹ ਪਿਛਲੇ ਵਰ੍ਹਿਆਂ ਦੇ ਵਿੱਚ ਸਾਹਮਣੇ ਆਏ ਨੇ। ਪਰ ਜਦੋਂ 13 ਵਰ੍ਹੇ ਪਹਿਲਾਂ TV 84 ਦੀ ਸ਼ੁਰੂਆਤ ਹੋਈ ਤੇ ਕੋਈ ਵੀ ਇਸ ਲੈਵਲ ਦੇ ਉੱਤੇ ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਕੋਈ ਚੈਨਲ ਨਹੀਂ ਸੀ। ਬਿਲਕੁਲ ਬੇਸ਼ੱਕ UK ਦੇ ਵਿੱਚ ਅਕਾਲ ਚੈਨਲ ਔਰ ਪੰਜਾਬੀ ਚੈਨਲ ਔਰ ਹੋਰ ਕਿੰਨੇ ਹੀ, ਔਰ ਜੇ ਤੁਸੀਂ ਅੱਜ IP ਬਾਕਸ ਤੇ ਦੇਖੋ ਤਾਂ 400 ਚੈਨਲ ਇਕੱਲੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ ਨੇ। ਲੇਕਿਨ ਤੁਹਾਨੂੰ ਇਹ ਨਜ਼ਰ ਨਹੀਂ ਆਏਗਾ ਕਿ ਸਵਾਏ ਗੀਤਾਂ ਗਾਣਿਆਂ ਜਾਂ ਡਰਾਮਿਆਂ ਜਾਂ ਫਿਲਮਾਂ ਦੇ ਉਹਨਾਂ 'ਚ ਜਾਂ ਈਵਨ ਖਬਰਾਂ ਵੀ ਉਹਨਾਂ ਦੀਆਂ ਉਹੀ ਜਿਹੜੀਆਂ ਭਾਰਤੀ ਨਿਊਜ਼ ਏਜੰਸੀਆਂ ਦੀ ਬਰੀਫਿੰਗ ਹੁੰਦੀ ਹੈ। ਔਰ ਇੱਥੇ ਜਿਹੜੇ ਦੂਸਰੇ ਪੰਜਾਬੀ ਚੈਨਲ ਜਿਹੜੇ ਸ਼ੁਰੂਆਤ ਜਿਨ੍ਹਾਂ ਦੀ ਹੋਈ ਸਿੱਖਾਂ ਦੇ ਪੈਸਿਆਂ ਦੇ ਨਾਲ ਔਰ ਇਹ ਕਹਿ ਕੇ ਕਿ ਅਸੀਂ ਪੰਥ ਦੇ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਲਈ ਕੰਮ ਕਰਾਂਗੇ, ਬਹੁਤ ਜਲਦੀ ਸ਼ੁਰੂ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਪੈਸੇ ਲਏ, ਫਿਰ ਇੰਡੀਅਨ ਗਵਰਨਮੈਂਟ ਦੀ ਝੋਲੀ 'ਚ ਡਿੱਗੇ। ਔਰ ਅਸੀਂ ਬਹੁਤ ਵਾਰ ਉਸ ਕਵਰੇਜ ਦੇ ਵਿੱਚ ਖਾਸ ਤੌਰ ਤੇ ਜਦੋਂ ਨਗਰ ਕੀਰਤਨ ਪੈਰੇਡਸ ਹੁੰਦੀਆਂ ਨੇ ਕਿ ਉਹਨਾਂ ਨੇ ਆਪਣੇ ਚੈਨਲ ਤੋਂ ਖਾਲਿਸਤਾਨ ਦੀ ਐਡਵੋਕੇਸੀ ਤਾਂ ਕੀ ਕਰਨੀ ਹੈ, ਜਿਹੜੀ ਇੱਕ ਐਜ਼ ਏ ਰਿਪੋਰਟਿੰਗ ਇਹ ਫਰਜ਼ ਹੁੰਦਾ ਹੈ ਕਿ ਜੋ ਕਿਸੇ ਇਵੈਂਟ ਦੇ ਉੱਤੇ ਚੱਲ ਰਿਹਾ ਉਹਨੂੰ ਦਿਖਾਇਆ ਜਾਏ। ਉਹ ਤਾਂ ਜੇ ਕੋਈ ਫਲੋਟ ਖਾਲਿਸਤਾਨ ਦੇ ਝੰਡੇ ਵਾਲਾ ਜਾਂ ਖਾਲਿਸਤਾਨ ਦੇ ਨਾਅਰਿਆਂ ਵਾਲਾ ਆਉਂਦਾ ਹੈ ਤੇ ਇੱਕਦਮ ਉਹਨਾਂ ਦੇ ਕੈਮਰੇ ਜਿਹੜੇ ਨੇ ਉਹ ਦੂਜੇ ਪਾਸੇ ਘੁੰਮ ਜਾਂਦੇ ਨੇ, ਐਡਾਂ ਸ਼ੁਰੂ ਕਰ ਦਿੰਦੇ ਨੇ ਤੇ ਜਾਂ ਫਿਰ ਜਿਹੜਾ ਉਹ ਉਹਨਾਂ ਨੇ ਛੋਟੇ ਛੋਟੇ ਜਿਹੜੇ ਨੇ ਉਹ ਦ੍ਰਿਸ਼ ਜਿਹੜੇ ਨੇ ਉਹ ਰਿਕਾਰਡ ਕੀਤੇ ਹੁੰਦੇ ਨੇ ਜੀ, ਲੰਗਰ 'ਚ ਤੁਸੀਂ ਜਲੇਬੀਆਂ ਕਿੰਨੀਆਂ ਕੁ ਸਵਾਦੀ ਹੈ, ਪੂੜੀਆਂ ਕਿੰਨੀਆਂ ਕੁ ਸਵਾਦੀ ਨੇ, ਉਸ ਪਾਸੇ ਵੱਲ ਤੁਰ ਜਾਂਦੇ ਨੇ। ਔਰ ਇਹ ਗੱਲ ਇਕੱਲਾ ਨਗਰ ਕੀਰਤਨ ਦੇ ਵਰਤਾਰੇ ਨਾਲ ਨਹੀਂ ਹੈ, ਈਵਨ ਯੂਬਾ ਸਿਟੀ ਵਰਗੀ ਥਾਂ 'ਤੇ ਜਿੱਥੇ ਸਭ ਤੋਂ ਵੱਡੀ ਗੈਦਰਿੰਗ ਹੁੰਦੀ ਹੈ ਔਰ ਇਹ ਡਰਾਮਾ ਕੀਤਾ ਜਾਂਦਾ ਜੀ, ਲਾਈਵ ਕਵਰੇਜ ਫਲਾਂ TV ਦੇ ਰਿਹਾ। ਜਿਉਂ ਹੀ ਖਾਲਿਸਤਾਨੀ ਪ੍ਰੋਗਰਾਮ ਵਾਲੀ ਕੋਈ ਸਪੀਚ ਆਉਂਦੀ ਹੈ ਸਾਡੇ ਨਾਲ ਤਾਂ ਉਹਨਾਂ ਦਾ ਖਾਸ ਪਿਆਰ ਹੈ। ਮੈਨੂੰ ਯਾਦ ਹੈ ਕਿ ਵੀ ਜਦੋਂ ਪਹਿਲੀ ਸ਼ੁਰੂਆਤ ਹੋਈ ਡਾਕਟਰ ਰਣਜੀਤ ਸਿੰਘ ਹੋਰਾਂ ਨੇ $5000 ਦਾ ਚੈੱਕ ਈਵਨ ਘਰ ਸੱਦਿਆ ਖਾਣੇ ਤੋਂ। ਉਹਨਾਂ ਨੇ ਕਿਹਾ ਜੀ ਇੱਥੇ ਕਿਉਂਕਿ ਇੰਡੀਅਨ ਲਾਈਨ ਵਾਲੇ ਬਹੁਤ ਨੇ ਤੇ ਅਸੀਂ ਐਕਸਪੈਕਟ ਕਰਦੇ ਹਾਂ ਵੀ ਤੁਸੀਂ ਕਰੋਗੇ ਸਿੱਖ ਯੂਥ ਦੇ ਵੀ ਹਾਫ ਤੇ ਉਹਨਾਂ ਨੇ $5000 ਦਿੱਤਾ। ਲੇਕਿਨ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਇੱਕ ਸਟੇਜ ਤੇ ਤਾਂ ਯੂਬਾ ਸਿਟੀ ਦਾ ਇੱਕ ਜਿਹੜਾ ਜਿੱਥੇ TV 84 ਦਾ ਸਟਾਰ ਲੱਗਾ ਸੀ, ਜਦੋਂ ਤੱਕ ਸਵੇਰੇ ਆਏ ਡਾਕਟਰ ਰਣਜੀਤ ਸਿੰਘ ਔਰ ਦੂਸਰੇ ਸਾਥੀ ਤਾਂ ਉਹਨਾਂ ਨੇ ਦੇਖਿਆ ਕਿ ਉਹ ਸਭ ਮੋਟੋ ਮੋਟੋ ਇਕੱਠੇ ਕਰਕੇ ਪਾਸੇ ਰੱਖ ਕੇ ਉੱਥੇ ਆਪਣਾ ਲਾਇਆ। ਡਾਕਟਰ ਸਾਹਿਬ ਨੇ ਸਭ ਵਗਾ ਕੇ ਪਰੇ ਮਾਰੇ ਤਾਂ ਉਸ ਬੀਬੀ ਨੂੰ ਫਿਰ ਚੈਲੰਜ ਵੀ ਕੀਤਾ ਕਿ ਵੀ ਇੰਨੀ ਵੀ ਅਕਿਰਤ ਘਣਤਾ ਨਹੀਂ ਹੋਣੀ ਚਾਹੀਦੀ। ਪਰ ਮੈਨੂੰ ਹਮੇਸ਼ਾ ਉਹ ਸਾਡੇ ਵਰਜੀਨੀਆ ਦੇ ਇੱਕ ਬਜ਼ੁਰਗ ਦਵਿੰਦਰ ਸਿੰਘ ਦਿਓਲ ਦੇ ਫਾਦਰ, ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਵੀ ਗੋਲੀ ਅੱਗੇ ਖਲੋਣ ਵਾਲੇ ਮਿਲ ਜਾਂਦੇ ਨੇ, ਪੈਸੇ ਮੂਹਰੇ ਕੋਈ ਕੋਈ ਖਲੋਂਦਾ। ਸੋ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਕਈ ਚੰਗੀ ਇੰਟੈਂਸ਼ਨ ਨਾਲ ਵੀ ਸ਼ੁਰੂਆਤ ਕਿਸੇ ਚੀਜ਼ ਦੀ ਹੋਈ ਹੁੰਦੀ ਹੈ, ਅਲਟੀਮੇਟਲੀ ਤੁਸੀਂ ਜਿਸ ਹਕੂਮਤ ਦੇ ਨਾਲ ਟੱਕਰ ਲੈ ਰਹੇ ਹੋ ਉਹਨਾਂ ਦੇ ਰੀਸੋਰਸ, ਉਹਨਾਂ ਦੇ ਬੰਦੇ ਕਿਸ ਲੈਵਲ ਤੱਕ ਉਹਨਾਂ ਨੇ ਫਿੱਟ ਕੀਤੇ ਹੋਏ ਨੇ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਿੱਖ ਸੰਗਤ ਦੇ ਕਿ ਸਾਡੇ ਕੋਲ ਤਾਂ ਕੋਈ ਮੁੱਢਲਾ ਨਾ ਕੋਈ ਧਨਾੜ ਸੀ, ਨਾ ਕਿਸੇ ਨੇ ਆਪਣਾ ਜਿਹੜਾ ਹੈ ਉਹ ਕੋਈ ਇਸ ਕਿਸਮ ਦਾ ਇਕਰਾਰ ਕੀਤਾ ਸੀ ਕਿ ਭਾਈ ਉਹਨੇ ਇਹਨੂੰ ਰਨ ਕਰਨਾ। ਲੇਕਿਨ ਇਹ ਸੰਗਤ ਦਾ ਸਹਿਯੋਗ ਹੈ ਔਰ ਉਸ ਦੀ ਬਦੌਲਤ ਇਹ ਸਾਡੇ ਸਿਰ ਦੇ ਉੱਤੇ ਕਰਜ਼ ਵੀ ਹੁੰਦਾ ਹੈ ਕਿ ਜਿੱਥੇ ਅਸੀਂ ਇੱਕ ਇੱਕ ਪੈਨੀ ਜਿਹੜੀ ਸੰਗਤ ਦੇ ਦਸਵੰਧ ਦੀ ਹੈ ਉਸ ਦੀ ਠੀਕ ਵਰਤੋਂ ਹੋਏ। ਔਰ ਅਸੀਂ ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੀ ਡੈਡੀਕੇਟਿਡ ਟੀਮ ਜਿਹੜੀ 14-15 ਬੰਦਿਆਂ ਦੀ ਟੀਮ ਹੈ ਪੰਜਾਬ ਦੇ ਵਿੱਚ ਵੀ, ਇੱਧਰ ਵੀ, ਕੈਨੇਡਾ 'ਚ ਵੀ ਔਰ ਵਿਦਨ ਸਟੂਡੀਓ ਵੀ, ਕਿ ਉਹਨਾਂ ਦੇ ਅੰਦਰ ਵੀ ਪੰਥਕ ਭਾਵਨਾ ਹੈ। ਨਹੀਂ ਤਾਂ ਨਾ ਤਾਂ ਅਸੀਂ ਫਾਈਨੈਂਸ਼ੀਅਲੀ ਕੋਈ ਬਹੁਤਾ ਕਰਨ ਦੇ ਸਮਰੱਥ ਹੈ ਔਰ ਕਈ ਵਾਰ ਬਿਲਕੁਲ ਅਨਸਰਟਨਟੀ ਹੁੰਦੀ ਹੈ ਕਈ ਚੀਜ਼ਾਂ, ਲੇਕਿਨ ਇਹ ਉਹਨਾਂ ਸਾਰਿਆਂ ਦੀ ਔਰ ਮੈਂ ਸਭ ਨੂੰ ਇਹ ਦਾਤ ਵੀ ਦਿੰਦਾ ਹੈ ਕਿ ਤੁਹਾਡੀ ਡੈਡੀਕੇਸ਼ਨ ਨੇ ਵੀ ਮੈਨੂੰ ਇਹ ਹੌਸਲਾ ਦਿੱਤਾ ਹੈ ਔਰ TV 84 ਦੇ ਬੋਰਡ ਆਫ ਡਾਇਰੈਕਟਰਸ ਨੂੰ ਵੀ
ਕਿ ਅਸੀਂ ਇਸ ਪਾਰਟ ਨੂੰ ਅੱਗੇ ਤੋਰ ਰਹੇ ਹਾਂ। ਸੁਖਬੀਰ ਕੁਲਬੀਰ ਸਿੰਘ ਸੇਖੋਂ, ਗੁਰਿੰਦਰ ਸਿੰਘ ਗਰੇਵਾਲ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਪਿਛਲੇ ਦਿਨਾਂ 'ਚ ਜਿਵੇਂ ਅਸੀਂ ਦੱਸਿਆ ਸੀ ਕਿ ਭੈਣ ਜੀ ਗੁਰਜੀਤ ਕੌਰ ਸਿੰਘਣੀ, ਭਾਈ ਬਲਜਿੰਦਰ ਸਿੰਘ ਗੁਰੂ ਚਰਨਾਂ 'ਚ ਜਾ ਨਵਾਜੇ ਸਨ ਔਰ ਉਹਨਾਂ ਦੇ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਦਾ ਪ੍ਰੋਗਰਾਮ ਫਾਈਨਲ ਹੋਇਆ। ਇਸ ਤੋਂ ਪਹਿਲਾਂ ਸੈਚਰਡੇ ਵੱਲ ਫੋਕਸ ਹੋ ਰਿਹਾ ਸੀ, ਪਰ ਉਹਨਾਂ ਨੇ ਕੁਝ ਪਰਿਵਾਰਕ ਜੀ ਜਿਹਨਾਂ ਦੀ ਪੰਜਾਬ ਤੋਂ ਇੰਤਜ਼ਾਰ ਹੈ ਉਹਨਾਂ ਦੇ ਆਮਦ ਨੂੰ ਲੈ ਕੇ ਥੋੜਾ ਡਿਲੇ ਕੀਤਾ ਔਰ ਅੱਜ ਜਿਹੜੀ ਸਾਨੂੰ ਲੇਟੈਸਟ ਜਾਣਕਾਰੀ ਵੀਰ ਬਲਜਿੰਦਰ ਸਿੰਘ ਹੋਰਾਂ ਨੇ ਭੇਜੀ ਹੈ ਉਸ ਦੇ ਮੁਤਾਬਕ ਭੈਣ ਜੀ ਗੁਰਜੀਤ ਕੌਰ ਹੋਰਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ 5 ਅਗਸਤ ਨੂੰ ਜਿਹੜਾ ਟਿਊਜ਼ਡੇ ਹੈ, ਮੰਗਲਵਾਰ ਹੈ, ਹੋਏਗਾ। ਉਹਦੇ 'ਚ 2 ਡਿਫਰੈਂਟ ਫਿਊਨਰਲ ਹੋਮਸ ਨੇ ਕਿਉਂਕਿ ਇੱਥੇ ਵੀ ਕੁਝ ਐਸੇ ਨੇ ਜਿਨ੍ਹਾਂ ਦੇ ਵਿੱਚ ਬਹਿਣ ਦੀ ਥਾਂ ਘੱਟ ਹੁੰਦੀ ਹੈ ਤੇ ਕ੍ਰੀਮੇਟੋਰੀਅਮ ਜਿੱਥੇ ਅਗਨ ਭੇਟ ਕੀਤਾ ਜਾਣਾ ਹੁੰਦਾ ਉਹ ਡਿਫਰੈਂਟ ਥਾਂ ਤੇ ਹੁੰਦਾ। ਸੋ ਇੱਥੇ ਵੀ ਜਿਹੜੀਆਂ ਫਿਊਨਰਲ ਸਰਵਿਸਿਜ਼ ਨੇ, ਅੰਤਮ ਦਰਸ਼ਨ 10 ਤੋਂ 12 ਵਜੇ ਤੱਕ ਹੈ। ਇਹ ਲਿਹੀ ਮੈਕਡੋਨਲ ਫਿਊਨਰਲ ਹੋਮ ਹੈ 11102 ਐਟਲਾਂਟਿਕ ਐਵਨਿਊ ਦੇ ਉੱਤੇ, ਸਾਊਥ ਰਿਚਮੰਡ ਹਿੱਲ, ਨਿਊਯਾਰਕ। ਇਹ ਜਿਹੜਾ ਹੈ 10 ਤੋਂ 12 ਵਜੇ ਤੱਕ ਉਹਨਾਂ ਦੇ ਪਾਰਥਿਵ ਸਰੀਰ ਨੂੰ ਜਿਹੜਾ ਹੈ ਉਹ ਅੰਤਮ ਦਰਸ਼ਨਾਂ ਦੇ ਲਈ ਰੱਖਿਆ ਜਾਏਗਾ ਔਰ ਫਿਰ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ, ਕ੍ਰੀਮੇਸ਼ਨ ਹੈ, ਉਹ 1 ਵਜੇ ਸੇਂਟ ਮਾਈਕਲ ਸੈਮੇਟਰੀ ਜਿਹੜੀ 7202 ਐਸਟੋਰੀਆ ਬੁਲੇਵਾਰਡ, ਸਾਊਥ ਈਸਟ ਐਲਮਹਰਸਟ, ਨਿਊਯਾਰਕ 11370 ਤੇ ਹੈ। ਉੱਥੇ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੋਏਗਾ ਔਰ ਉਸ ਤੋਂ ਬਾਅਦ ਜਿਹੜਾ ਅਲਾਣੀਆਂ ਦਾ ਪਾਠ ਔਰ ਸਹਿਜ ਪਾਠ ਜਿਹੜਾ ਉਹਨਾਂ ਦੀ ਯਾਦ 'ਚ ਆਰੰਭ ਹੈ ਉਸ ਦਾ ਭੋਗ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 2 ਵਜੇ ਪਏਗਾ। ਸੋ ਜ਼ਾਹਰ ਹੈ ਕਿ ਇਹ 3 ਮੁਕਾਮ ਦੇ ਉੱਤੇ ਜਿਹੜਾ ਹੈ ਅੰਤਮ ਦਰਸ਼ਨ, ਅੰਤਮ ਸੰਸਕਾਰ ਔਰ ਫਿਰ ਅੰਤਮ ਅਰਦਾਸ। ਸੋ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਵੀ ਜਿਹੜੇ ਵੀ ਵੀਰ ਭੈਣਾਂ ਇਸ ਵਿਸਿਨਿਟੀ 'ਚ ਨੇ, ਵੈਸੇ ਤਾਂ ਉਹਨਾਂ ਦੇ ਘਰ 'ਚ ਅਫਸੋਸ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ ਸਵੇਰ ਤੋਂ ਸ਼ਾਮ ਤੱਕ, ਕਿਉਂਕਿ ਭੈਣ ਜੀ ਦਾ ਆਪਣਾ ਜੀਵਨ ਵੀ ਪੰਥ ਨੂੰ ਸਮਰਪਿਤ ਸੀ ਔਰ ਅਸੀਂ ਉਹਨਾਂ ਨੂੰ ਜਿਹੜਾ ਅਗੇਨ ਬਾਰ-ਬਾਰ ਯਾਦ ਕਰਦੇ ਹਾਂ ਕਿਉਂਕਿ ਅਲਟੀਮੇਟਲੀ ਜਿਹੜਾ ਪੰਥ ਲਈ ਜਿਉਣਾ ਇਹ ਬਹੁਤ ਵੱਡਾ ਜਿਹੜਾ ਗੁਰੂ ਦਾ ਕਰਮ ਹੁੰਦਾ ਹੈ, ਗੁਰੂ ਦੀ ਰਹਿਮਤ ਹੁੰਦੀ ਹੈ ਔਰ ਅਸੀਂ ਅਗੇਨ ਉਹਨਾਂ ਦੀ ਇਸ ਅੰਤਮ ਯਾਤਰਾ ਮੌਕੇ ਅਸੀਂ ਵੀ ਸ਼ਮੂਲੀਅਤ ਕਰਾਂਗੇ ਔਰ ਅਸੀਂ ਬਾਕੀ ਵੀਰਾਂ ਭੈਣਾਂ ਨੂੰ ਵੀ ਜਿਹੜੇ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ ਜੀ। ਅੱਜ ਵੈਸੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਰਤ ਦੀ ਈਦ ਹੈ ਜਾਂ ਦੀਵਾਲੀ ਹੈ। ਇਹ ਜ਼ਰੂਰ ਹੁੰਦਾ ਹੈ ਕਿ ਵੀ ਉਹ ਕਹਿੰਦੇ ਵੀ ਮਨਾਉਣ ਤਾਂ ਚੱਲੇ ਸੀ, ਦੀਵਾਲੀ ਨਿਕਲ ਗਿਆ ਦੀਵਾਲਾ। ਹੁੰਦਾ ਕੀ ਸੀ ਵੀ ਦੀਵਾਲੀ ਦੇ ਨਾਲ ਹੁਣ ਦੀਵਾਲੀ ਭਾਵੇਂ ਜੋੜੀ ਤਾਂ ਕੋਈ ਹੋਰ ਕਹਾਣੀ ਨਾਲ ਹੀ ਜਾਂਦੀ ਹੈ, ਪਰ ਇੱਕ ਪਾਠ ਜ਼ਰੂਰ ਹੁੰਦਾ ਹੈ ਕਿ ਵੀ ਇਹ ਜਿਹੜੇ ਵੈਸ਼ਯ ਨੇ, ਤੀਸਰੀ ਕਲਾਸ ਬ੍ਰਾਹਮਣ ਕਸ਼ਤਰੀਆਂ ਤੋਂ ਬਾਅਦ ਬਾਣੀਏ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦਾ ਤਿਉਹਾਰ ਹੈ ਕਿਉਂਕਿ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ। ਸੋ ਦੁਨੀਆ ਦੇ ਕਿਸੇ ਮਜ਼ਹਬ 'ਚ ਵੈਸੇ ਐਸਾ ਨਹੀਂ ਹੈ ਕਿ ਧਨ ਦੀ ਵੀ ਕੋਈ ਦੇਵੀ ਹੋਏ ਤੇ ਉਹਦੀ ਵੀ ਪੂਜਾ ਹੁੰਦੀ ਹੋਵੇ। ਸੋ ਉਸ 'ਚ ਫਿਰ ਲਕਸ਼ਮੀ ਪੂਜਾ ਦੇ ਨਾਲ ਜਿਹੜਾ ਹੈ ਉਹ ਜੂਆ ਖੇਡਣਾ ਵੀ ਜੁੜਿਆ ਹੁੰਦਾ ਸੀ। ਸੋ ਜੂਏ ਦੇ ਵਿੱਚ ਫਿਰ ਕਈ ਵਾਰੀ ਸਾਰਾ ਕੁਛ ਹੀ ਹਾਰੇ ਹੁੰਦੇ ਸੀ ਤੇ ਉਹ ਕਹਾਵਤ ਉਹਦੇ 'ਚੋਂ ਹੀ ਨਿਕਲੀ ਕਿ ਵੀ ਬਾਕੀਆਂ ਦੀ ਦੀਵਾਲੀ ਤੇ ਇਹਨਾਂ ਦਾ ਦੀਵਾਲਾ, ਵੀ ਦੀਵਾਲਾ ਬੈਂਕਰਪਸੀ ਨੂੰ ਕਹਿੰਦੇ ਨੇ, ਫਲਾਣੇ ਦਾ ਦੀਵਾਲਾ ਨਿਕਲ ਗਿਆ। ਇੱਥੇ ਵੈਸੇ ਚੈਪਟਰ 13 ਫਾਈਲ ਕਰਨਾ ਵੀ ਕਹਿੰਦੇ ਨੇ ਵੀ ਹੋ ਗਿਆ ਕੰਮ। ਹੁਣ ਇਵੇਂ ਜੇ ਤੁਸੀਂ ਥੋੜ੍ਹਾ ਜਿਹਾ ਪਿੱਛੇ ਜਾਓ, ਇੱਕ ਟਰਮ ਬਾਈਡਨ ਦੀ ਸੀ ਤੇ ਉਸ ਤੋਂ 4 ਸਾਲ ਪਿੱਛੇ ਜਾਓ ਜਿਹੜੀ ਟਰਮ ਟਰੰਪ ਦੀ ਸੀ। ਉਹ ਸਾਰੇ ਸੀਨ ਜਿਹੜੇ ਨੇ ਉਹ ਮਨ ਦੀਆਂ ਅੱਖਾਂ ਸਾਹਮਣੇ ਸਭ ਦੇ ਹੋਣਗੇ ਕਿ ਕਿਵੇਂ ਟਰੰਪ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਹੈ ਉਹ ਹਵਨ ਕੀਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਸਵਾਹਾ ਸਵਾਹਾ ਪੂਰਨ ਆਹੁਤੀ ਪਾਈ ਜਾ ਰਹੀ ਹੈ। ਫਿਰ ਇਹੀ ਨਹੀਂ, ਦਿੱਲੀ ਔਰ ਨਾਗਪੁਰ ਔਰ ਬੰਬੇ 'ਚ RSS ਵਾਲੇ ਟਰੰਪ ਦਾ ਜਨਮ ਦਿਨ ਵੀ ਮਨਾ ਰਹੇ ਨੇ ਔਰ ਜਨਮ ਦਿਨ 'ਚ ਵੱਡੀ ਟਰੰਪ ਦੀ ਜਿਹੜੀ ਹੈ ਆਊਟਕਟ ਫੋਟੋ ਲਾ ਕੇ ਕੇਕ ਜਿਹੜਾ ਉਹਦੇ ਮੂੰਹ ਨੂੰ ਵੀ ਲਾ ਰਹੇ ਨੇ। ਫਿਰ ਗੱਲ ਇੱਥੇ ਨਹੀਂ ਹੈ, ਇੱਥੇ ਨਿਊ ਜਰਸੀ ਹਿੰਦੂ ਫਾਊਂਡੇਸ਼ਨ ਵੱਲੋਂ ਬਹੁਤ ਵੱਡਾ ਫੰਡ ਰੇਜ਼ਿੰਗ ਟਰੰਪ ਦੇ ਲਈ ਕੀਤਾ ਗਿਆ ਔਰ ਕਿੰਨੇ ਮਿਲੀਅਨ ਇਕੱਠਾ ਕਰਕੇ ਦਿੱਤਾ ਗਿਆ। ਟਰੰਪ ਨੇ ਵੀ ਜੇਬ 'ਚ ਪਾ ਕੇ ਕਿਹਾ ਆਈ ਲਾਈਕ ਹਿੰਦੂ। ਫਿਰ
ਨਮਸਤੇ ਟਰੰਪ ਲੱਖਾਂ ਲੋਕ ਉੱਥੇ ਇਕੱਠੇ ਕਰਕੇ, ਫਿਰ ਹਾਊਡੀ ਮਾਊਡੀ ਹਿਊਸਟਨ ਟੈਕਸਸ ਅਬ ਕੀ ਬਾਰ ਟਰੰਪ ਸਰਕਾਰ। ਹੁਣ ਇਸ ਸਾਰੇ ਸਿਨੈਰੀਓ 'ਚ ਜਦੋਂ ਤੁਸੀਂ ਇੱਕ ਪਾਸੇ ਬਹੁਤਿਆਂ ਨੂੰ ਇਹ ਲੱਗਦਾ ਸੀ ਲੋ ਜੀ ਮੋਦੀ ਤੇ ਟਰੰਪ, ਔਰ ਉਸ ਸਾਰੇ 'ਚੋਂ ਹੀ ਆਪਣੇ ਗੁਜਰਾਤੀਆਂ ਨੂੰ ਦੂਜਿਆਂ ਤੀਜਿਆਂ ਨੂੰ ਥਾਂ ਥਾਂ ਇਕੱਠੇ ਕਰਕੇ ਇੱਥੇ ਵੀ ਮੈਡੀਸਨ ਸਕੁਅਰ ਗਾਰਡਨ 'ਚ ਔਰ ਵਾਲ ਸਟਰੀਟ ਤੇ UN ਦੇ ਬਾਹਰ ਔਰ ਇਸ ਕਿਸਮ ਦਾ ਐਂ ਲੱਗਣ ਲੱਗ ਗਿਆ ਸੀ ਕਿ ਵੀ ਜਿਵੇਂ RSS ਤੇ ਨਿਓ ਨਾਜ਼ੀ ਜਿਹੜੇ ਨੇ ਉਹ ਇੱਕੋ ਹੀ ਨੇ, ਔਰ ਰਾਈਟ ਵਿੰਗਰਸ ਦੇ ਨਾਲ ਵੀ ਉਹੀ ਅਲਾਇੰਸ ਔਰ ਉਹੀ ਜਿਹੜਾ ਮੋਦੀ। ਇਸ ਹੱਦ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਵਿਸ਼ਵ ਗੁਰੂ ਐਲਾਨ ਦਿੱਤਾ। ਹੁਣ ਵਿਸ਼ਵ ਗੁਰੂ ਤਾਂ ਜਿਹੜਾ ਸੁਪਰੀਮ ਪਾਵਰ ਹੁੰਦੀ ਉਹੀ ਆ, ਹਰ ਇੱਕ ਨੂੰ ਪਤਾ ਸੀ ਵੀ ਅਮਰੀਕਾ ਹੈ, ਉਹਨਾਂ ਦੀ ਇਕਨੋਮੀ ਹੈ, ਉਹਨਾਂ ਦੀ ਪਾਵਰ ਹੈ, ਉਹਨਾਂ ਦੇ ਧਨ ਦੇ ਨਾਲ ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੀਆਂ ਬਾਡੀਜ਼ ਨੇ ਸਣੇ UN UNICEF ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਦੀ ਡੋਨੇਸ਼ਨ ਤੇ ਖੜੀਆਂ ਨੇ, ਡਿਸੀਜਨ ਮੇਕਿੰਗ ਵੀ ਉਹਨਾਂ ਦੇ ਕੋਲ ਹੈ, ਵੀਟੋ ਵੀ ਉਹਨਾਂ ਦੇ ਕੋਲ ਹੈ। ਪਰ ਉਹ ਆਪੂ ਬਣੇ ਵਿਸ਼ਵ ਗੁਰੂ ਜਿਹੜੇ ਸੀ, ਉਹਨਾਂ ਨੇ ਫਿਰ ਉਸ ਲੈਵਲ ਤੱਕ ਜਾ ਕੇ ਆਪਣਾ ਉਹ ਸੱਚਮੁੱਚ ਹੀ ਸਮਝਣ ਲੱਗ ਗਏ ਵੀ ਅਸੀਂ ਵਿਸ਼ਵ ਗੁਰੂ ਹਾਂ। ਔਰ ਉਹਨਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਰਨ ਦੀ ਹਿੰਮਤ ਵੀ ਦਿਖਾਈ। ਕੈਨੇਡਾ 'ਚੋਂ ਕਾਮਯਾਬ ਰਹੇ, UK 'ਚ ਕਾਮਯਾਬ ਰਹੇ, ਪਾਕਿਸਤਾਨ 'ਚ ਕਾਮਯਾਬ ਰਹੇ। ਜਿਵੇਂ ਅਸੀਂ ਬਿਆਨਦੇ ਹਾਂ ਕਿ 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ। ਫਿਰ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ, ਹੁਣ ਤਾਂ ਉਹਦੇ ਬਾਰੇ ਬਿਲਕੁਲ ਕਲੀਅਰ ਹੀ ਹੋ ਗਿਆ ਵੀ ਕਿਵੇਂ ਜਿਹੜਾ ਕੈਮੀਕਲ ਦੇ ਰਾਹੀਂ ਜਿਹੜਾ ਉਹ ਕੈਂਸਰ ਕਾਜ਼ ਕੀਤਾ ਗਿਆ। ਔਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ, ਔਰ ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਜੂਨ ਦੇ ਅਖੀਰਲੇ ਹਫਤੇ ਤੱਕ ਪਹੁੰਚਦੇ ਆ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਫਾਈਲ ਕੀਤਾ। ਹੁਣ ਇਹ ਸਾਰਾ ਕਿਉਂਕਿ ਬਾਈਡਨ, ਇਹ ਜਦੋਂ ਕ੍ਰਾਈਮ ਇਹਨਾਂ ਨੇ ਕੀਤਾ ਬਾਈਡਨ ਐਡਮਿਨਿਸਟ੍ਰੇਸ਼ਨ ਸੀ, ਔਰ ਬਾਈਡਨ ਦਾ ਹੁਣ ਜੇ ਮੁੜ ਕੇ ਦੇਖੀਏ ਕਿ ਈਵਨ ਟਰੰਪ ਦਾ ਦੁਬਾਰਾ ਜਿੱਤਣਾ, ਜਿਸ ਨੂੰ ਈਵਨ ਅਮਰੀਕਨ ਐਕਸਪਰਟਸ ਨੇ ਕਿਹਾ ਸੀ ਕਿ ਇਹ ਟਰੰਪ ਦੀ ਵਿਕਟਰੀ ਨਹੀਂ ਹੈ, ਇਹ ਬਾਈਡਨ ਦੀ ਡਿਫੀਟ ਹੈ। ਕਿ ਇਸ ਕਦਰ ਵੀਕ ਪ੍ਰੈਜ਼ੀਡੈਂਟ ਜਿਸ ਨੇ ਕਿਸੇ ਗੱਲ ਨੂੰ ਅੰਜਾਮ ਤੇ ਨਹੀਂ ਲਾਇਆ। ਜੇ ਹੁਣ ਰੂਸ ਨੂੰ ਪ੍ਰਵੋਕ ਕੀਤਾ, ਰੂਸ ਨੇ ਅਟੈਕ ਕੀਤਾ ਯੂਕਰੇਨ ਤੇ ਨਾ ਚੱਜ ਨਾਲ ਯੂਕਰੇਨ ਦੀ ਪੈਸੇ ਦੇਈ ਗਏ, ਲੇਕਿਨ ਨਾ ਕੋਈ ਤੁਹਾਡੇ ਕੋਲ ਡਿਫੈਂਸ ਦੀ ਲਾਈਨ ਤਿਆਰ ਸੀ, ਨਾ ਕੋਈ ਹੋਰ ਸੀ। ਜਿਹੜਾ ਉਹ ਯੂਕਰੇਨੀਅਨ ਵੀ ਮਾਰ ਰਹੇ ਨੇ, ਰਸ਼ੀਅਨ ਵੀ ਮਾਰ ਰਹੇ ਨੇ, ਔਰ ਅਮਰੀਕਾ ਨੂੰ ਉਸ ਦੇ ਵਿੱਚ ਲਿਜਾ ਕੇ ਫਸਾ ਦਿੱਤਾ। ਇਸੇ ਤਰ੍ਹਾਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਬੇਸ਼ੱਕ ਇਹ ਇਨਕੁਆਇਰੀ ਜਾਂ ਏਜੰਸੀਆਂ, ਕਿਉਂਕਿ ਪ੍ਰੈਜ਼ੀਡੈਂਟ ਦੇ ਵਾਈਟ ਹਾਊਸ ਦੇ ਕਹਿਣ 'ਤੇ ਤਾਂ ਕੰਮ ਨਹੀਂ ਕਰਦੀਆਂ, ਉਹ ਹੋਮਲੈਂਡ ਸਿਕਿਉਰਿਟੀ ਹੈ ਜਾਂ FBI ਹੈ ਜਾਂ ਉਹਨਾਂ ਦੀਆਂ ਪ੍ਰੋਸੀਕਿਊਟਿੰਗ ਏਜੰਸੀਜ਼ ਨੇ। ਪਰ ਕੁੱਲ ਮਿਲਾ ਕੇ ਅਸੀਂ ਦੇਖੀਏ ਕਿ ਵੀ ਭਾਰਤ ਪ੍ਰਤੀ ਜੇ ਇਹੀ ਕੰਮ ਟਰੰਪ ਦੇ ਪੀਰੀਅਡ 'ਚ ਹੋਇਆ ਹੁੰਦਾ ਤੇ ਫਿਰ ਰਿਐਕਸ਼ਨ ਭਾਰਤ ਨੂੰ ਨਜ਼ਰ ਆਉਣਾ ਸੀ ਕਿ ਵੀ ਕੀ ਤੁਸੀਂ ਕਿਸੇ ਦੇਸ਼ ਦੀ ਸੋਵਰਨਿਟੀ ਨੂੰ ਔਰ ਇੰਟਰਨੈਸ਼ਨਲ ਲਾਅ ਨੂੰ ਜਦੋਂ ਵਾਇਲੇਟ ਕਰਦੇ ਹੋ ਤਾਂ ਉਹਦੇ ਕਨਸੀਕੁਐਂਸਿਸ ਕੀ ਹੁੰਦੇ ਨੇ। ਲੇਕਿਨ ਉਹ ਸਭ ਅੰਡਰ ਦਾ ਰੱਗ ਕਰਨ ਦੀ ਕੋਸ਼ਿਸ਼ ਹੋਈ। ਇਸੇ ਪੀਰੀਅਡ 'ਚ ਜਿਹੜਾ ਉਹ ਅੰਬਾਨੀ ਅਡਾਨੀ ਡੀਲਸ ਦੀ ਗੱਲ ਵੀ, ਔਰ ਇੱਥੇ ਉਹਦੇ ਖਿਲਾਫ ਵੀ ਜਿਹੜਾ ਉਹ ਸਾਰਾ ਪਾਰਟ ਚੱਲਿਆ। ਔਰ ਪ੍ਰੈਜ਼ੀਡੈਂਟ ਟਰੰਪ ਜਦੋਂ ਵਾਪਸ ਆਪਣੀ ਪਾਵਰ 'ਚ ਆਇਆ, ਲਗਭਗ 6 ਮਹੀਨੇ ਪਹਿਲਾਂ ਉਹਨਾਂ ਨੇ 20 ਜਨਵਰੀ ਨੂੰ ਸਹੁੰ ਚੁੱਕੀ, ਤੇ ਉਹਨਾਂ ਦੇ ਸਾਹਮਣੇ ਜਿਹੜਾ ਉਹ ਬੜਾ ਕਲੀਅਰ ਸੀ ਕਿ ਉਹਨਾਂ ਨੇ ਕੀ ਕਰਨਾ ਹੈ। ਕਿਉਂਕਿ ਉਹਨਾਂ ਦਾ ਸਪੋਰਟ ਬੇਸ, ਜਿਨ੍ਹਾਂ ਦਾ ਨਾਂ ਬਾਅਦ 'ਚ ਹੁਣ ਜਦੋਂ ਮਾਗਾ ਦੇ ਥੱਲੇ ਜਾਂ ਕਿਹਾ ਜਾਂਦਾ ਹੈ ਮੇਕ ਅਮਰੀਕਾ ਗ੍ਰੇਟ ਅਗੇਨ, ਉਹ ਕਨਸਟੀਚੁਐਂਸੀ ਜਿਨ੍ਹਾਂ ਨੂੰ ਇਹ ਸੀ ਕਿ ਵੀ ਇਸ ਸਾਰੇ ਪੀਰੀਅਡ 'ਚ ਚੀਨ ਵੀ ਘੂਰਦਾ ਹੈ, ਹਾਲਾਂ ਉਹਦੇ ਨਾਲ ਉਹਦਾ ਟ੍ਰੇਡ ਸਰਪਲਸ ਹੈ $600 ਬਿਲੀਅਨ, ਔਰ ਦੂਜੇ ਦਾ ਰਸ਼ੀਆ ਨੇ ਇਮਿਊਨਿਟੀ ਲਈ ਹੋਈ ਹੈ ਕਿ ਵੀ ਉਹ ਮਾਰ ਵੀ ਰਿਹਾ ਯੂਕਰੇਨ ਵਾਲਿਆਂ ਨੂੰ, ਉਹਦਾ ਤੇਲ ਵੀ ਵਿਕ ਰਿਹਾ, 55% ਚਾਈਨਾ, 45% ਚਾਈਨਾ ਖਰੀਦਦਾ ਹੈ, 35-40% ਭਾਰਤ ਖਰੀਦ ਰਿਹਾ, ਔਰ ਉਹ ਭਾਰਤ ਉਸੇ ਹੀ ਆਇਲ ਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਰਿਹਾ। ਉਹਦੀ ਰੂਸ ਦੀ ਇਕਨੋਮੀ ਤਾਂ ਅੱਗੇ ਨਾਲੋਂ ਵੀ ਸਟਰੋਂਗ ਹੋਈ ਹੈ, ਔਰ ਭਾਰਤ ਵਰਗਾ ਮੁਲਕ ਵੀ ਜਿਹੜਾ ਉਹ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਹੈ ਕਹਿ ਕੇ ਕਿ ਜੀ ਅਸੀਂ ਆਜ਼ਾਦ ਸਾਡੀ ਫੋਰਨ ਪਾਲਿਸੀ ਹੈ, ਅਸੀਂ ਜਿਹਦੇ ਤੋਂ ਮਰਜ਼ੀ ਖਰੀਦੀਏ ਤੇ ਜਿਹਦੇ ਤੋਂ ਮਰਜ਼ੀ ਜਿਹੜਾ ਹੈ ਉਹ ਅਸੀਂ ਡੀਲ ਕਰੀਏ, ਸਾਨੂੰ ਕੌਣ ਡਿਕਟੇਟ ਕਰੇਗਾ ਵੀ ਸਾਡੀ ਫੋਰਨ ਪਾਲਿਸੀ ਕੀ ਹੋਣੀ ਚਾਹੀਦੀ। ਸੋ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਬੇਸ਼ੱਕ ਉਹ ਕੋਈ ਸਟੂਡੀਓਸ ਟਾਈਪ ਜਾਂ ਕੋਈ ਉਸ ਕਿਸਮ ਦੀ ਨਿਕਸਨ ਵਾਂਗ ਜਾਂ ਦੂਜਾ ਕੋਈ ਸਕਾਲਰਲੀ ਨਹੀਂ ਹੈ,
ਲੇਕਿਨ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ, ਇੱਕ ਸਫਲ ਬਿਜ਼ਨਸਮੈਨ ਹੋਣ ਦੇ ਨਾਤੇ ਔਰ ਇੱਕ ਰੈਜ਼ਿਲੀਐਂਟ ਹੋਣ ਦੇ ਨਾਤੇ, ਜਿਹੜਾ ਆਪਣੇ ਪਿੰਡ ਦਾ ਕਿਤੇ ਪੰਚ ਵੀ ਨਹੀਂ ਬਣਿਆ ਸਿੱਧਾ ਪ੍ਰੈਜ਼ੀਡੈਂਟ ਬਣ ਗਿਆ, ਕੋਈ ਛੋਟੀ ਗੱਲ ਹੈ ਪਹਿਲੀ ਵਾਰ। ਤੇ ਦੂਸਰੀ ਵਾਰ ਜਿਸ ਕਿਸਮ ਦੀਆਂ ਲੀਗਲ ਇੰਪੈਡੀਮੈਂਟ, ਜਿੰਨੇ ਮੁਕੱਦਮੇ, ਜਿੰਨੇ ਲਾ ਸੂਟ, ਜਿੰਨੇ ਇਹਨਾਂ ਸਭ ਦੇ ਬਾਵਜੂਦ ਸਿੰਗਲ ਹੈਂਡਡਲੀ, ਔਰ ਇਹ ਵੀ ਨਹੀਂ ਹੈ ਵੀ ਕੋਈ ਰਿਪਬਲਿਕਨ ਪਾਰਟੀ ਦੇ ਵਿੱਚ ਉਹ ਕੋਈ ਬਹੁਤ ਡਾਰਲਿੰਗ ਸੀ, ਉਹਨੇ ਉਹ ਮਾਹੌਲ ਪੈਦਾ ਕਰ ਦਿੱਤਾ ਆਪਣੇ ਸਪੋਰਟ ਬੇਸ ਦੇ ਨਾਲ ਕਿ ਰਿਪਬਲਿਕਨਸ ਵੀ ਜਿਹੜੇ ਨੇ ਮੈਜੋਰਟੀ, ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਰਹੀ ਰਾਦਰ ਦੈਨ ਸਪੋਰਟਿੰਗ ਟਰੰਪ। ਸੋ ਉਹਨਾਂ ਹਾਲਾਤਾਂ 'ਚ ਟਰੰਪ ਦਾ ਦੁਬਾਰਾ ਐਮਰਜ ਹੋਣਾ ਔਰ ਆਲਮੋਸਟ ਕਿੰਨੀਆਂ ਸਟੇਟਾਂ ਉਹਨੇ ਕੈਰੀ ਕੀਤੀਆਂ ਔਰ ਪਹਿਲੀ ਵਾਰ ਕਨਵਿੰਸਿੰਗ ਵਿਕਟਰੀ, ਇਲੈਕਟਰਲ ਵੋਟਸ ਵੀ ਜਿਹੜੀਆਂ ਉਹ ਮੈਜੋਰਿਟੀ ਲਈਆਂ ਔਰ ਸਟੇਟਸ ਵੀ ਜਿਹੜੀਆਂ ਨੇ ਉਹ ਮੈਜੋਰਿਟੀ, ਜਿਹੜੀ ਪੋਪੂਲਰ ਵੋਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਰਹੀ। ਔਰ ਜ਼ਾਹਰ ਹੈ ਕਿ ਡਿਸਾਈਸਿਵ ਜਦੋਂ ਤੁਸੀਂ ਹੁੰਦੇ ਹੋ, ਇਸ ਤੋਂ ਬਾਅਦ ਅਗਲੀ ਟਰਮ ਤਾਂ ਹੈ ਨਹੀਂ। ਸੋ ਇਸ ਵਾਰ ਉਹਨੂੰ ਇਹ ਬਿਲਕੁਲ ਕਲੀਅਰ ਸੀ ਕਿ ਵੀ ਇਹ ਪਿਕਚਰ 'ਚ ਕੌਣ ਕਿੱਥੇ ਖੜਾ ਹੈ, ਔਰ ਇਸ ਲਈ ਜਿਹੜਾ ਫਰਮ ਦਾ ਵੈਰੀ ਬਿਗਨਿੰਗ ਜਿਹੜਾ ਉਸਨੇ ਆਪਣਾ ਸਟਾਂਸ ਕਲੀਅਰ ਰੱਖਿਆ। ਉਹਨੇ ਦੇਖਿਆ ਕਿ ਭਾਈ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਨੈਫਟਾ, ਜਿਹੜਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਹੈ, ਇਹ ਤਾਂ ਬਹੁਤ ਡਿਸਐਡਵਾਂਟੇਜ ਹੈ ਅਮਰੀਕਾ ਨੂੰ। ਓਵਰ ਏ ਪੀਰੀਅਡ ਆਫ ਟਾਈਮ ਇਹ ਸਾਰੇ ਰੂਲ ਜਿਹੜੇ 90s ਦੇ ਵਿੱਚ ਆਏ ਵੀ ਪਿਛਲੇ ਆਲਮੋਸਟ 30-35 ਸਾਲ 'ਚ ਜੋਬ ਵੀ ਅਮਰੀਕਾ 'ਚੋਂ ਨਿਕਲ ਗਏ। ਫੈਕਟਰੀਆਂ ਜਿਹੜੀਆਂ ਨੇ ਉਹ ਮੈਕਸੀਕੋ, ਚਾਈਨਾ ਜਾਂ ਐਪਲ ਵਾਲਿਆਂ ਨੇ ਕਲੈਕਟਿੰਗ ਇੰਡੀਆ ਚਲਾਈ, ਉੱਥੇ ਲੋਕਾਂ ਨੂੰ ਇੰਪਲੋਇਮੈਂਟ ਵੀ ਮਿਲੀ। ਇੱਥੇ ਅਨਇੰਪਲੋਇਡ ਔਰ ਸਾਰੀ ਮਨੀ ਡਰੇਨ ਆਊਟ, ਔਰ ਉੱਥੋਂ ਜਿਹੜੀਆਂ ਬਣ ਕੇ ਚੀਜ਼ਾਂ ਆਉਂਦੀਆਂ ਕਿਉਂਕਿ ਉਹਨਾਂ ਨੇ ਜਿਹੜੀਆਂ ਇੱਥੋਂ ਜਾਣੀਆਂ ਨੇ ਉਹਨਾਂ ਦੇ ਉੱਤੇ ਐਕਸਟਰਾ ਟੈਰਿਫ ਲਾਈ ਹੋਈ ਹੈ। ਇੱਥੇ ਅਮਰੀਕਾ 'ਚ ਇੰਡੀਆ ਇੰਜੋਏ ਕਰ ਰਿਹਾ ਸੀ ਮੋਸਟ ਫੇਵਰਡ ਨੇਸ਼ਨ ਸਟੇਟਸ, ਵੀ ਇੱਥੇ ਉਹਨਾਂ ਨੇ ਕੁਝ ਨਹੀਂ ਦੇਣਾ। ਔਰ ਇਹ ਨਹੀਂ ਹੈ ਕਿ ਵੀ ਸ਼ੁਰੂ 'ਚ ਤਾਂ ਲੱਗਦਾ ਸੀ, ਸਾਨੂੰ ਵੀ ਲੱਗਦਾ ਸੀ ਕਿ ਵੀ ਸ਼ਾਇਦ ਇੱਕ ਪੈਂਡੋਰਾਸ ਬਾਕਸ ਖੋਲ੍ਹ ਲਿਆ ਜਿਹਦੇ ਥੱਲੇ ਜਿਹੜਾ ਉਹ ਬਿਆਨਬਾਜ਼ੀਆਂ ਹੋ ਰਹੀਆਂ, ਪਰ ਉਹ ਬਿਲਕੁਲ ਕਲੀਅਰ ਸੀ ਪ੍ਰੈਜ਼ੀਡੈਂਟ ਟਰੰਪ ਵੀ ਉਹ ਕਿੱਧਰ ਨੂੰ ਹੈਡ ਕਰ ਰਿਹਾ। ਉਹਨੇ ਪਹਿਲੀ ਸਟੇਜ ਤੇ ਹੀ ਸਾਰਿਆਂ ਨੂੰ ਹੀ ਝਟਕਾ, ਸਣੇ ਨੈਟੋ ਦੇ, ਸਣੇ ਜਿਹੜੀ ਹੈ ਉਹ ਕਾਮਨਵੈਲਥ ਦੇ, ਕੈਨੇਡਾ ਵਰਗਾ ਮੁਲਕ ਜਿਹਨੂੰ ਜਿਹੜਾ ਬ੍ਰਦਰਲੀ ਸੀ ਕਿ ਵੀ ਲਿਆਓ ਤੁਸੀਂ ਵੀ ਸੁੱਟੋ ਪੈਸੇ, ਮੈਕਸੀਕੋ, ਇਹ ਉਹ। ਸੋ ਇਹ ਜਿਹੜਾ ਇੱਕ ਅੰਦਾਜ਼ ਹੁੰਦਾ ਹੈ, ਔਰ ਜਿਸ ਅੰਦਾਜ਼ ਉਹਨੇ ਫਿਰ ਸ਼ੌਕ ਵੇਵਸ ਭੇਜੀਆਂ, ਫਿਰ ਹੌਲੀ 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 ਜਿਹੜਾ ਉਹਨਾਂ ਨੇ ਭਾਅ ਵੀ ਦੱਸਿਆ, ਫਿਰ ਕਿਤੇ ਛੋਟਾਂ ਵੀ ਦੇਣ ਦੀ ਗੱਲ ਕੀਤੀ। ਮਕਸਦ ਸੀ ਕਿ ਆਓ ਡੀਲ ਕਰੋ, ਹੁਣ ਇਹ ਫ੍ਰੀ ਲੰਚ ਨਹੀਂ ਹੈ, ਤੁਸੀਂ ਬਹੁਤ ਫ੍ਰੀ ਲੰਚ ਮਾਣ ਲਿਆ। ਹੁਣ ਉਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਟਾਈਮ ਜ਼ਿਆਦਾ ਲੱਗ ਰਿਹਾ, 6 ਮਹੀਨੇ, ਕਿਉਂਕਿ ਆਪਣਾ ਓਥ ਟੇਕਿੰਗ ਦੇ ਨਾਲ ਹੀ ਇਹ ਕੰਮ ਸ਼ੁਰੂ ਕਰ ਲਿਆ ਸੀ, ਲੇਕਿਨ ਹੁਣ ਜਿਹੜੇ ਬੇਬੀ ਸਟੈਪ ਸੀ ਉਹ ਸਕਸੈਸ ਵੱਲ ਜਾਂਦੇ ਨਜ਼ਰ ਆਉਂਦੇ ਨੇ। ਜਿਵੇਂ ਹੁਣ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੀ ਡੀਲ ਬ੍ਰੇਕ ਕੀਤੀ, ਹਾਲਾਂਕਿ ਫਰਾਂਸ ਵੀ ਜਿਹੜਾ ਉਹ ਲਾਲ ਪੀਲਾ ਹੋ ਰਿਹਾ ਹੈ, ਜਰਮਨੀ ਵੀ ਹੋ ਰਹੀ ਹੈ, ਲੇਕਿਨ ਉਹਨਾਂ ਨੂੰ ਵੀ ਲੱਗਾ ਕਿ ਭਾਈ ਹੁਣ ਫ੍ਰੀ ਲੰਚ ਨਹੀਂ ਹੈ, ਇੰਨੇ ਕੁ ਤੇ ਸਾਨੂੰ ਕਰਨਾ ਹੀ ਪੈਣਾ ਹੈ। ਔਰ ਇਸੇ ਤਰ੍ਹਾਂ ਜਿਹੜਾ ਵੀਅਤਨਾਮ ਦੇ ਨਾਲ, ਇੰਡੋਨੇਸ਼ੀਆ ਦੇ ਨਾਲ ਇਹ ਸਾਰਾ ਚੱਲ ਰਿਹਾ ਸੀ। ਹੁਣ ਇੰਡੀਆ, ਜਿਸ ਬਾਰੇ ਆਪਣੇ ਇਲੈਕਸ਼ਨ ਕੈਂਪੇਨ ਦੌਰਾਨ ਵੀ ਟਰੰਪ ਨੇ ਕਿਹਾ ਸੀ ਕਿ ਵੀ ਇੰਡੀਆ ਇਜ਼ ਕਿੰਗ ਆਫ ਟੈਰਿਫ, ਬਾਦਸ਼ਾਹ ਟੈਰਿਫ ਨਾਲ। ਫਿਰ ਉਹਨੂੰ ਕਿਹਾ ਦੇ ਆਰ ਵੈਰੀ ਟਫ ਨੈਗੋਸ਼ੀਏਟਰਸ, ਔਰ ਸਭ ਤੋਂ ਜ਼ਿਆਦਾ ਟੈਰਿਫ ਦੁਨੀਆ 'ਚ ਜੇ ਅਮਰੀਕਨ ਚੀਜ਼ਾਂ ਦੇ ਉੱਤੇ ਕੋਈ ਲਾਉਂਦਾ ਤਾਂ ਭਾਰਤ ਲਾਉਂਦਾ। ਇਹ ਕੰਸਿਸਟੈਂਟ ਸੀ ਟਰੰਪ ਦਾ, ਪਰ ਨਾਲ ਦੀ ਨਾਲ ਕਹਿੰਦਾ ਸੀ ਮੋਦੀ ਮਾਈ ਫਰੈਂਡ, ਇੰਡੀਆ ਮਾਈ ਫਰੈਂਡ, ਇਹ ਉਹ। ਤੇ ਭਾਰਤ ਵਾਲੇ ਕਿਉਂਕਿ ਉਹਨਾਂ ਦਾ ਆਪਣਾ ਜਿਹੜਾ ਅੰਦਾਜ਼ ਤਾਂ ਇਹੀ ਹੈ ਨਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ, ਲੇਕਿਨ ਉਹ ਸਮਝਦੇ ਸੀ ਵੀ ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਦੇ ਅਸੀਂ ਮਾਸਟਰ ਹੈ ਤੇ ਅਸੀਂ ਹਰ ਇੱਕ ਨੂੰ ਜਿੱਥੇ ਮਰਜ਼ੀ ਜਿਹੜਾ ਹੈ ਉਹ ਆਪਣੇ ਹਿੱਤਾਂ ਲਈ ਵਰਤ ਲੈਂਦੇ। ਔਰ ਉਹ ਉਹਨਾਂ ਨੇ ਕੋਲਡ ਵਾਰ ਦੇ ਪੀਰੀਅਡ 'ਚ ਵੀ ਦੋਨੋਂ ਪਾਸਿਓਂ, ਇੱਕ ਪਾਸਿਓਂ ਮਲਾਈ ਖਾਧੀ, ਇੱਕ ਪਾਸਿਓਂ ਰਬੜੀ ਖਾਧੀ, ਸੋਵੀਅਤ ਯੂਨੀਅਨ, ਅਮਰੀਕਾ। ਫਿਰ ਜਿਹੜਾ ਉਹ ਜਦੋਂ ਕਲੈਪਸ ਹੋਇਆ ਸੋਵੀਅਤ ਯੂਨੀਅਨ ਦਾ, ਅਮਰੀਕਾ ਵੱਲ ਥੋੜ੍ਹੇ ਜਿਹੇ ਝੁਕੇ, ਫਿਰ ਜੇ ਰਸ਼ੀਆ ਦਾ ਰਾਈਜ਼ ਹੋਇਆ ਫਿਰ ਉਧਰ ਜਾ ਵੜੇ। ਫਿਰ ਇਹ ਸਾਰੇ ਮੁੱਦੇ ਦੇ ਉੱਤੇ, ਯੂਕਰੇਨ ਦੇ ਮੁੱਦੇ 'ਤੇ ਜਿਹੜੀ ਜਿੱਥੇ ਬਾਈਡਨ ਨੇ ਅਮਰੀਕਾ ਦੇ ਸਾਰੇ ਇੰਟਰਸਟ ਨੂੰ ਜਿਹੜਾ ਉਹ ਦਾਅ 'ਤੇ ਲਾ ਦਿੱਤਾ, ਉੱਥੇ ਉਹ UN ਜਨਰਲ ਅਸੈਂਬਲੀ ਜਾਂ ਦੂਜੇ 'ਚ ਵੀ ਰੂਸ ਦੇ ਹੱਕ 'ਚ ਈਵਨ ਉਹਨੂੰ ਐਗਰੈਸਰ ਨਹੀਂ ਕਿਹਾ ਅਜੇ ਤੱਕ, ਹਮਲਾਵਰ ਕਹਿਣ ਨੂੰ ਤਿਆਰ ਨਹੀਂ ਹੈ। ਜੈਨੋਸਾਈਡ ਜਾਂ ਦੂਜੇ ਦਾ ਜੋ ਨੈਤਨਯਾਹੂ ਕਰ ਰਿਹਾ ਉਹਨੂੰ ਕੀ ਕਹਿਣਾ ਸੀ। ਸੋ ਇਸ ਸਾਰੇ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਜਿਹਦੇ 'ਚ ਉਹ ਅਕਸਰ ਇੱਕ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ,
ਹੁਣ ਜਿਹੜੇ ਇਹਨਾਂ ਦੇ ਆਪਣੇ ਵੈਪਨ ਸੀ, ਮੈਨੂੰ ਲੱਗਦਾ ਵੀ ਟਰੰਪ ਨੇ ਬਹੁਤ ਚੰਗੀ ਤਰ੍ਹਾਂ ਹਿੰਦੂ ਸਾਈਕੀ ਨੂੰ ਸਮਝਿਆ, ਇਹਨਾਂ ਸਾਰਿਆਂ ਦੀ ਖੇਡ ਨੂੰ ਸਮਝਿਆ, ਔਰ ਬੜੇ ਮਿੱਠੇ ਅੰਦਾਜ਼ ਦੇ ਵਿੱਚ ਮੋਢੀ ਵੀ ਕਰੀ ਗਿਆ, ਯਾਰ ਵੀ ਕਰੀ ਗਿਆ। ਪਰ ਨਾਲ ਦੀ ਨਾਲ ਇਹਨਾਂ 6 ਮਹੀਨਿਆਂ 'ਚ ਪਹਿਲਾਂ ਤਾਂ ਮੋਦੀ ਨੂੰ ਸੱਦ ਕੇ ਜਿਵੇਂ ਪ੍ਰੈਸ ਕਾਨਫਰੰਸ ਖੂੰਜੇ ਲਾ ਕੇ ਇਕੱਲੇ ਖੜਾ ਕਰਕੇ ਉਸ ਨੂੰ ਜਿਹੜਾ ਉਹਦੀ ਔਕਾਤ ਦੱਸੀ, ਔਰ ਇਨੋਗ੍ਰੇਸ਼ਨ ਦੇ ਉੱਤੇ ਇਨਵਾਈਟ ਤੱਕ ਨਾ ਕਰਨਾ, ਇਹ ਵੀ ਇੱਕ ਬੜਾ ਕਲੀਅਰ ਮੈਸੇਜ ਸੀ। ਐਸ ਜੈ ਸ਼ੰਕਰ 3 ਹਫ਼ਤੇ ਇੱਥੇ ਬੈਠਾ ਰਿਹਾ, ਔਰ ਕਿੰਨੇ ਹੋਰ ਮੌਕਿਆਂ ਤੇ ਜਦੋਂ ਕਿ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਸੋ ਇਹ ਸਾਰੀ ਬੈਕਗਰਾਊਂਡ 'ਚ। ਪਰ ਇੰਡੀਆ ਨੇ ਵੀ, ਕਿਉਂਕਿ ਉਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਣੀਏ ਜਿਹੜੇ ਨੇ ਉਹ ਟਫ ਨੈਗੋਸ਼ੀਏਟਰ, ਤਾਂ ਕੀ ਮਤਲਬ ਉਹਨਾਂ ਨੇ ਤਾਂ ਹੱਥੋਂ ਕੁਝ ਛੱਡਣਾ ਹੀ ਨਹੀਂ ਹੁੰਦਾ। ਬਾਣੀਆਂ ਬਾਰੇ ਹੁੰਦਾ ਵੀ ਉਹ ਮੁੱਠੀ ਘੁੱਟ ਲੈਣ ਤੇ ਭਾਵੇਂ ਬਾਕੀ ਸਾਰੀ ਬਾਡੀ ਉਹਨਾਂ ਦੀ ਪੁੱਠੀ ਹੋ ਜਾਏ, ਮੁੱਠੀ ਨਹੀਂ ਖੋਲਦੇ ਹੈ। ਸੋ ਹੈ ਤਾਂ ਐਟੀਟਿਊਡ। ਇਹੀ ਸਰ ਕਪੂਰ ਸਿੰਘ ਨੇ ਜਦੋਂ ਸਿੱਖ ਕੌਮ ਦੇ ਹਵਾਲੇ ਨਾਲ ਕਿਹਾ ਕਿ ਭਾਈ ਅੰਗਰੇਜ਼ਾਂ ਦੇ ਨਾਲ ਡੀਲ ਕਰਦਿਆਂ ਜਾਂ ਜਾਂਦਿਆਂ ਦਾ ਕੁਛ ਸਾਨੂੰ ਮਿਲ ਜਾਣਾ ਸੀ, ਹੁਣ ਅਸੀਂ ਉਹਨਾਂ ਦੇ ਹੱਥ ਆ ਗਏ ਆ, ਬ੍ਰਾਹਮਣ ਬਾਣੀਆਂ ਦੇ, ਜਿਹੜੇ ਮੁੱਠੀ ਜਿਨ੍ਹਾਂ ਦੀ ਖੁਲਾਣੀ ਸੌਖੀ ਨਹੀਂ ਹੁੰਦੀ। ਪਰ ਟਰੰਪ ਨੇ ਤਾਂ ਗੁੱਟ ਦੇ ਉੱਤੇ ਗੰਡਾਸਾ ਮਾਰਿਆ, ਉਹਨੇ ਕਿਹਾ ਵੀ ਚਲੋ ਸਣੇ ਸਾਰੀ ਤੁਹਾਡਾ ਬਾਹਰ। ਹੁਣ ਇਹ ਜਿਹੜਾ ਚੱਲ ਰਿਹਾ ਸੀ, ਉਹਨਾਂ ਨੇ ਵੱਡੀ ਟੀਮਾਂ ਭੇਜੀਆਂ, ਪੀਯੂਸ਼ ਗੋਇਲ ਉਹਨਾਂ ਦਾ ਕਮਰਸ ਮਿਨਿਸਟਰ ਆਇਆ, ਫਿਰ ਚਲਾ ਗਿਆ। ਹੁਣ ਵੀ ਸੀ ਕਿ ਜੀ ਇੱਕ ਟੀਮ ਜਿਹੜੀ ਆ ਉਹ ਇੰਨੇ ਅਗਸਤ ਨੂੰ ਜਿਹੜੀ ਹੈ ਅਮਰੀਕਾ ਦੀ ਹੁਣ ਭਾਰਤ ਆਏਗੀ। ਇੰਡੀਆ ਵਾਲੇ ਆਪਣੀ ਜਿਹੜੀ ਨੈਗੋਸ਼ੀਏਟਿੰਗ ਟੀਮ ਹੈ ਉਹ ਪਿਛਲੇ ਹਫਤੇ ਵਾਪਸ ਚਲੇ ਗਏ ਕਿ ਜੀ ਅਸੀਂ ਮਿੰਨੀ ਡੀਲ ਕਰ ਰਹੇ, ਔਰ ਜਿਹੜੇ ਉਹਨਾਂ ਨੇ ਕਿਹਾ ਜੀ ਅਸੀਂ ਆਪਣੀਆਂ ਸ਼ਰਤਾਂ ਦੇ ਦਿੱਤੀਆਂ, ਹੁਣ ਅਮਰੀਕਾ ਨੇ ਦੇਖਣਾ ਮੰਨਣਾ। ਹੁਣ 31 ਜਿਹੜਾ ਜੁਲਾਈ ਹੈ ਉਹ ਲਾਸਟ ਸੀ ਜਿਹੜੀ ਨੈਗੋਸ਼ੀਏਸ਼ਨ, ਲੇਕਿਨ ਐਨ 2 ਦਿਨ ਪਹਿਲੇ, ਹਾਲਾਂ ਜਸਟ ਪਿਛਲੀ ਰਾਤ ਆਪਣੇ ਜਹਾਜ਼ ਦੇ ਉੱਤੇ ਜਦੋਂ ਸਕਾਟਲੈਂਡ ਤੋਂ ਟਰੰਪ ਆਇਆ, ਹਿੰਟ ਆਊਟ ਉਹਨੇ ਕਰ ਦਿੱਤਾ ਸੀ, ਪਰ ਉਹਨੇ ਕਿਹਾ ਸੀ ਵੀ ਅਜੇ ਡੀਲ ਸਟ੍ਰਾਈਕ ਤੇ ਉਹਨੇ ਫਿਰ ਅਗੇਨ ਕਿਹਾ ਸੀ ਵੀ ਇੰਡੀਆ ਬਹੁਤ ਜ਼ਿਆਦਾ ਇਹਨਾਂ ਨੇ ਟੈਰਿਫ ਲਾਏ ਨੇ ਔਰ ਇਹ ਉਹ। ਲੇਕਿਨ ਜਦੋਂ ਫਿਰ ਉਹ ਕਹਿੰਦੇ ਨੇ ਕਿ ਟਰੰਪ ਸਵੇਰੇ ਲੇਟ ਤੱਕ ਰਾਤ ਜਾਗਦਾ ਰਹਿੰਦਾ ਹੈ, ਪਤਾ ਨਹੀਂ ਉੱਠ ਕੇ ਲਿਖਦਾ ਵੀ ਹੱਥ ਨਾਲ ਹੀ ਹੈ, ਤੇ ਉਹਨੇ ਫਿਰ ਜਿਹੜਾ ਫਰਮਾਨ ਸ਼ਾਹੀ ਕੱਢ ਦਿੱਤਾ। ਤੇ ਸ਼ਾਹੀ ਫਰਮਾਨ ਜਿਹੜਾ ਐਗਜ਼ੈਕਟ ਉਹਨਾਂ ਦਾ ਆਪਣਾ ਸੋਸ਼ਲ ਅਕਾਊਂਟ ਹੈ ਟਰੂਥ, ਉਸ ਦੇ ਉੱਤੇ ਜੇ ਉਹਨਾਂ ਦੇ ਲਫ਼ਜ਼ ਨੇ, ਔਰ ਉਹਦੇ 'ਚ ਮੈਂ ਜਿਹੜਾ ਉਹਨਾਂ ਨੂੰ ਹੀ ਟਰਾਂਸਲੇਟ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਰਿਮੈਂਬਰ ਵਾਈਲ ਇੰਡੀਆ ਇਜ਼ ਆਵਰ ਫਰੈਂਡ, we have over the years done relatively little business with them because their tariffs are far too high, among the highest in the world, and they have the most strenuous and obnoxious non-monetary trade barriers of any country. ਅੰਗਰੇਜ਼ੀ ਦੇ ਲਫ਼ਜ਼ਾਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਟਰੰਪ ਕਿਵੇਂ ਜਦੋਂ ਲਿਖ ਵੀ ਰਿਹਾ ਹੋਏਗਾ, ਉਹਨੇ 2 ਵਾਰੀ ਇਵੇਂ ਕੀਤਾ ਹੋਣਾ, ਉਹਨੇ ਕਿਹਾ ਵੀ ਉਹਨੇ ਕਿਹਾ ਵੀ ਭਾਵੇਂ ਭਾਰਤ ਸਾਡਾ ਦੋਸਤ ਹੋਣ ਦਾ ਦਾਅਵਾ ਕਰਦਾ ਹੈ, ਪਰ ਕਈ ਸਾਲਾਂ ਤੋਂ ਅਸੀਂ ਉਹਨਾਂ ਦੇ ਨਾਲ ਬਹੁਤ ਘੱਟ ਬਿਜ਼ਨਸ ਕੀਤੀ ਹੈ, ਕਿਉਂਕਿ ਇੰਡੀਆ ਦੀ ਆਲਮੋਸਟ 142 ਕਿ ਕਿੰਨੇ ਬਿਲੀਅਨ ਡਾਲਰ ਦੀ ਟ੍ਰੇਡ ਹੈ ਅਮਰੀਕਾ ਨਾਲ, ਉਹਦੇ 'ਚ 44 ਕਿ 45 ਬਿਲੀਅਨ ਡਾਲਰ ਸਰਪਲਸ ਹੈ ਇੰਡੀਆ ਦੇ ਮਾਮਲੇ 'ਚ, ਕਿਉਂਕਿ ਅਮਰੀਕਾ ਤਾਂ ਲਾਉਂਦਾ ਨਹੀਂ ਸੀ ਕੋਈ ਵੀ ਟੈਰਿਫ, ਉਹਨਾਂ ਨੇ ਕੰਮ ਚੱਕਿਆ ਹੋਇਆ ਸੀ। ਉਹਨੇ ਕਿਹਾ ਕਿ ਵੀ ਇਹ ਇੰਨੇ ਹਾਈ ਉਹਨਾਂ ਦੇ ਟੈਰਿਫ ਨੇ, ਹਾਈਐਸਟ ਇਨ ਦਾ ਵਰਲਡ, ਦੁਨੀਆ ਦੇ ਹਰ ਮੁਲਕ ਨਾਲੋਂ ਜ਼ਿਆਦਾ, ਔਰ ਉਹ ਸਭ ਤੋਂ ਜ਼ਿਆਦਾ ਉਹਨਾਂ ਦੀਆਂ ਨਾਨ ਮੋਨੀਟਰੀ, ਉਹਨਾਂ ਨੂੰ ਵਪਾਰਕ ਜਿਹੜਾ ਅਦਾਰਾ ਹੈ ਉਸ ਦੀ ਅਬਨੋਕਸ਼ੀਅਸ ਵੀ ਨੈਗੇਟਿਵ ਲਫ਼ਜ਼ ਹੁੰਦਾ ਹੈ ਬਹੁਤ, ਕਿ ਵੀ ਉਹ ਗੰਦ ਹੈ ਇਹ ਵਪਾਰਕ ਦਾ, ਔਰ ਇਸ ਕਿਸਮ ਦੇ ਟ੍ਰੇਡ ਬੈਰੀਅਰ ਉਹਨਾਂ ਨੇ ਲਾਏ ਹੋਏ ਨੇ। ਦੈਨ ਆਲਸੋ ਹੁਣ ਇਹ ਜਿਹੜਾ ਟੈਰਿਫ ਤਾਂ ਸ਼ਾਇਦ ਇੰਡੀਆ ਐਕਸਪੈਕਟ ਕਰਦਾ ਸੀ ਕਿ ਉਹ ਲਾਣਗੇ, ਫਿਰ ਨੈਗੋਸ਼ੀਏਸ਼ਨ ਹੋਏਗੀ, ਅਜੇ ਗੱਲ ਮੁੱਕੀ ਨਹੀਂ ਹੈ, ਨੈਗੋਸ਼ੀਏਸ਼ਨ ਹੋਏਗੀ। ਜੇ ਹੁਣ 25% ਲਾਏ ਨੇ, ਹੋ ਸਕਦਾ 15 ਦੇ ਉੱਤੇ ਜਾ ਕੇ ਐਂਡ ਹੋ ਜਾਏ, ਉਹਨੇ ਚੈਪਟਰ ਕਲੋਜ਼ ਨਹੀਂ ਕੀਤਾ, ਇਹ ਬਿਜ਼ਨਸਮੈਨ ਦੀ ਇੱਕ ਡੀਲ ਹੈ। ਪਰ ਜਿਹੜਾ ਇਸ ਤੋਂ ਵੀ ਵੱਡਾ ਝਟਕਾ ਜਿਹੜਾ ਇੱਕ ਟੈਰਿਫ ਦੇ ਵਿੱਚ ਇਸ ਨੂੰ ਵੀ ਜੋੜ ਦੇਣਾ ਹੈ, ਉਹ ਹੈ ਆਲਸੋ ਦੇ ਹੈਵ ਆਲਵੇਜ਼ ਬੌਟ ਏ ਵਾਸਟ ਮੈਜੋਰਿਟੀ ਆਫ ਦੇਅਰ ਮਿਲਟਰੀ ਇਕਵਿਪਮੈਂਟ ਫਰਮ ਰਸ਼ੀਆ and are Russia's largest buyer of energy along with China at a time when everyone wants Russia to stop the killing in Ukraine. ਉਹਨੇ ਕਿਹਾ ਵੀ ਇਹਦੇ ਨਾਲ ਭਾਰਤ ਆਪਣਾ ਫੌਜੀ ਸਾਜ਼ੋ ਸਮਾਨ ਵੀ ਰੂਸ ਤੋਂ ਖਰੀਦਦਾ ਹੈ, ਔਰ ਰੂਸ ਦੇ ਤੇਲ ਦਾ ਐਨਰਜੀ ਜਿਹਦੇ 'ਚ ਜ਼ਾਹਰ ਹੈ ਪੈਟਰੋਲੀਅਮ ਔਰ ਰਾ ਤੇਲ ਹੈ, ਉਹਦਾ ਸਭ ਤੋਂ ਵੱਡਾ ਬਾਇਰ ਹੈ ਚੀਨ ਦੇ ਨਾਲ,
ਔਰ ਇਸ ਪੀਰੀਅਡ 'ਚ ਜਦੋਂ ਕਿ ਰਸ਼ੀਆ ਬੇਗੁਨਾਹ ਨੂੰ ਮਾਰ ਰਿਹਾ ਹੈ, ਇੰਡੀਆ ਉਹਨਾਂ ਤੋਂ ਤੇਲ ਲੈ ਕੇ ਉਹਨਾਂ ਨੂੰ ਜਿਹੜਾ ਹੈ ਉਹ ਰਿਵਾਰਡ ਕਰ ਰਿਹਾ ਰਾਦਰ। ਔਰ ਫਿਰ ਉਹਨੇ ਕਿਹਾ ਕਿ ਬਈ ਐਟ ਅ ਟਾਈਮ ਵੈਨ ਐਵਰੀਵਨ ਵਾਂਟਸ ਰਸ਼ੀਆ ਟੂ ਸਟਾਪ ਦਾ ਕਿਲਿੰਗ ਇਨ ਯੂਕਰੇਨ, ਸਭ ਚਾਹੁੰਦੇ ਨੇ ਵੀ ਉੱਥੇ ਬੰਦ ਕਰੇ। ਆਲ ਥਿੰਗਸ ਨਾਟ ਗੁੱਡ, ਠੀਕ ਨਹੀਂ ਹੈ ਇਹ ਸਾਰਾ। ਇੰਡੀਆ ਵਿਲ ਦੇਅਰਫੋਰ ਬੀ ਪੇਇੰਗ ਏ ਟੈਰਿਫ ਆਫ 25% plus a penalty for the above starting on August 1st, he had. उन्होंने कहा भी enough is enough. My friend India, now 25% tariff and on it above penalty. ਇਹ ਬਹੁਤ ਇਹਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਕਾਰਨ ਫਿਰ ਉਸ ਤੋਂ ਬਾਅਦ ਵੀ ਜਦੋਂ ਇਹ ਤਾਂ ਸਵੇਰੇ ਸਵੇਰੇ ਉਹਨੇ ਆਪਣਾ ਕੱਢ ਦਿੱਤਾ ਟਰੰਪ ਨੇ, ਔਰ ਇਸ ਦੇ ਨਾਲ ਫਿਰ ਜਿਹੜੀ ਸੈਕੰਡ ਸਟੇਟਮੈਂਟ ਦੁਪਹਿਰ ਵੇਲੇ ਆਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਵੀ ਆਰ ਨੈਗੋਸ਼ੀਏਟਿੰਗ ਵਿਦ ਇੰਡੀਆ ਰਾਈਟ ਨਾਓ, ਅਸੀਂ ਗੱਲਬਾਤ ਕਰ ਰਹੇ ਹਾਂ। ਔਰ ਨਾਲ ਦੀ ਨਾਲ ਉਸਨੇ ਕਿਹਾ ਕਿ ਵੀ ਇਹ ਤਾਂ ਜਿਹੜੇ ਬ੍ਰਿਕਸ ਦੇ ਨਾਲ ਰਲ ਕੇ ਸਾਡੇ ਡਾਲਰ ਨੂੰ ਕਿਲ ਕਰਨਾ ਚਾਹੁੰਦੇ ਨੇ, ਔਰ ਅਸੀਂ ਤਾਂ ਬਿਲਕੁਲ ਇਹ ਹੋਣ ਨਹੀਂ ਦਿਆਂਗੇ। ਇਹ ਤਾਂ ਐਨਮਿਟੀ ਹੈ। ਹੁਣ ਇੰਡੀਆ ਦੇ ਲਈ ਇਕੱਲਾ ਇਹ ਨਹੀਂ ਹੈ ਕਿ ਟੈਰਿਫ ਨੂੰ ਲੈ ਕੇ ਜਾਂ ਜਿਹੜੀ ਉਹਨਾਂ ਦੀ ਸਰਪਲਸ 45 ਬਿਲੀਅਨ ਡਾਲਰ ਔਰ ਉਹਦੇ 'ਚੋਂ ਬੜੀ ਇਕੋਨਮੀ ਤੇ ਇਹ ਉਹਦਾ ਕਰ ਰਹੇ ਸੀ। ਹੁਣ ਕੱਲ੍ਹ ਦੀਆਂ ਖਬਰਾਂ 'ਚ ਪਤਾ ਲੱਗੇਗਾ ਆਲਰੇਡੀ $1 ਦੇ ਮੁਕਾਬਲੇ ਉਹਨਾਂ ਦਾ ਰੁਪਈਆ 87-88 ਰੁਪਏ ਦੇ ਉੱਤੇ $1 ਦੇ ਸਾਹਮਣੇ ਡਾਂਸ ਕਰ ਰਿਹਾ ਰੁਪਈਆ। ਕੱਲ੍ਹ ਵੱਡਾ ਬਲੱਡ ਬਾਥ ਹੋਏਗਾ ਉਹਨਾਂ ਦੀ ਜਿਹੜੀ ਹੈ ਸ਼ੇਅਰ ਮਾਰਕੀਟ ਦੇ ਵਿੱਚ, ਔਰ ਕਈ ਕੁਝ ਕਲੈਪਸ ਹੋਏਗਾ ਕਿਉਂਕਿ ਇਹਦੇ ਥੱਲੇ ਉਹਨਾਂ ਦੀ ਡਿਪਲੋਮੇਸੀ, ਫੋਰਨ ਪਾਲਿਸੀ ਵੀ ਉੜ ਗਈ, ਫਾਈਨੈਂਸ ਤਾਂ ਉੜਿਆ ਹੀ ਉੜਿਆ, ਰੈਪੂਟੇਸ਼ਨ। ਔਰ ਜਿਵੇਂ ਅਮਰੀਕਾ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਸਾਰੇ ਨੂੰ ਐਕਸਪੋਜ਼ ਕੀਤਾ, ਇਹ ਸਾਰਿਆਂ ਨੂੰ, ਇਹਦੇ 'ਚ ਕੋਈ ਹੁਣ ਵਿਚਕਾਰਲੀ ਲਾਈਨ ਨਹੀਂ ਹੈ। ਹੁਣ ਇਹਨਾਂ ਨੂੰ ਇਹ ਸੀ ਕਿ ਜੀ ਦੇਖੋ ਅਸੀਂ 3 ਮਿਲੀਅਨ, 1 ਮਿਲੀਅਨ ਤੋਂ ਚੜ੍ਹ ਜਾ 3 ਮਿਲੀਅਨ ਅਮਰੀਕਾ 'ਚ ਕਹਿੰਦੇ ਸੀ ਕਿ ਜੀ ਅਸੀਂ ਐਂ, ਔਰ ਹੁਣ ਬਹੁਤਿਆਂ ਦੇ ਉਧਰ 70% ਹੀ ਉਹਨੇ H1B ਵੀਜ਼ੇ ਵੀ ਕੈਂਸਲ ਕੀਤੇ ਹੋਏ ਨੇ। ਔਰ ਇਸ ਵੇਲੇ ਤੁਸੀਂ ਦੇਖੋਗੇ ਕਿ ਜਿੰਨਾ ਕ੍ਰਾਈਮ ਨਾਲ ਰਿਲੇਟਡ ਖਬਰਾਂ ਆ ਰਹੀਆਂ ਨੇ ਉਹਦੇ 'ਚ ਹਿੰਦੂ ਨੇ। ਹੁਣ ਅੱਜ ਹੀ ਸੈਨ ਫਰਾਂਸਿਸਕੋ 에ਅਰਪੋਰਟ ਤੇ ਇੱਕ ਪਾਇਲਟ ਉਤਰਿਆ, ਕੋ ਪਾਇਲਟ ਸੀ, ਉੱਥੋਂ ਸ਼ਾਇਦ ਮਿਨੇਸੋਟਾ ਤੋਂ ਚੜ੍ਹਿਆ, ਅੰਦਰ ਕਾਕਪਿਟ 'ਚ ਜਾ ਕੇ ਉਹਨਾਂ ਨੇ ਹਿੰਦੂ ਜਿਹੜਾ ਉਹ ਚੁੱਕਿਆ ਪੁਲਿਸ ਨੇ, ਕਿਉਂਕਿ ਉਹ ਕੋਈ ਬੱਚੇ ਦੇ ਨਾਲ ਬਦਫੈਲੀ ਦੇ ਚਾਰਜ ਉਹਦੇ ਤੇ ਸੀ, ਉੱਥੇ ਦਾ ਇੱਕ ਦੇ ਦਾ ਰਹਿਣ ਵਾਲਾ। ਸੋ ਮਤਲਬ ਕਿਹੜੀ ਸਟੇਟ ਦੇ ਵਿੱਚ 8 ਜਿਹੜੇ ਗੁਜਰਾਤੀ ਚੁੱਕੇ ਨੇ, ਵੀ ਕਿਸ ਲੈਵਲ ਦਾ ਫਰਾਡ ਕਰ ਰਹੇ ਸੀ। ਹੁਣ ਉਹ ਜਿਹੜੇ ਸਾਰੀਆਂ ਚੀਜ਼ਾਂ ਡੋਰਮੈਂਟ ਪਈਆਂ ਹੋਈਆਂ ਸੀ, ਔਰ ਓਵਰਆਲ ਇੰਨੀਆਂ ਕੁ ਖਬਰਾਂ ਇਹਨਾਂ ਦੇ ਕ੍ਰਿਮੀਨਲ ਹੋਣ ਦੀਆਂ ਹੁੰਦੀਆਂ ਨੇ। ਸਾਨੂੰ ਕ੍ਰਿਮੀਨਲ ਟ੍ਰਾਈਬ ਕਹਿੰਦੇ ਸੀ, ਲੇਕਿਨ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਇਹਨਾਂ ਮੁਲਕਾਂ 'ਚ ਆ ਕੇ ਸਾਰੇ ਸਿਸਟਮ ਦੀ ਮੰਦਹਾਲੀ ਕੀਤੀ ਹੈ, ਸੋ ਮੈਂ ਸਮਝਦਾ ਵੀ ਇਹਨਾਂ ਨੂੰ ਅਮਰੀਕਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। ਔਰ ਇਸ ਸਾਰੇ ਦੇ ਚੱਲਦਿਆਂ ਅਜੇ ਗੱਲਬਾਤ ਹੋਏਗੀ, ਇਹ ਨਹੀਂ ਹੈ ਕਿ ਵੀ ਇਹ ਗੱਲ ਟੁੱਟ ਗਈ, ਪਰ ਇਸ ਸਾਰੇ 'ਚੋਂ ਅਸੀਂ ਇਹ ਦੇਖ ਸਕਦੇ ਹਾਂ। ਹਾਲਾਂ ਇਹਦੇ 'ਚ 2 ਮੁੱਦੇ ਹੀ ਜਿਹੜੇ ਨੇ ਡਿਸਕਸ ਟਰੰਪ ਨੇ ਕੀਤੇ ਨੇ। ਉਹਦੇ 'ਚ ਜ਼ਾਹਰ ਹੈ ਕਿ ਟੈਰਿਫ ਕਿੰਗ ਹੋਣ ਦੇ ਨਾਤੇ ਉਹਨਾਂ ਨੂੰ ਕਿ ਭਾਈ ਇਕੁਅਲ ਟਰਮਸ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ, ਔਰ ਰਸ਼ੀਆ ਦੇ ਨਾਲ ਤੁਸੀਂ ਜਿਵੇਂ ਅਲਾਇੰਸ ਕਰਕੇ ਜਿਹੜਾ ਹੈ ਉਹ ਸਾਰਿਆਂ ਨੂੰ ਵਾਇਲੇਟ ਕੀਤਾ। ਹੁਣ ਤੀਸਰੀ ਗੱਲ ਬ੍ਰਿਕਸ। ਹੁਣ ਇੰਡੀਆ ਨੇ ਤਾਂ ਟਰੰਪ ਅਗਲੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹ ਇੰਡੀਆ ਦੇ ਕੋਲ ਹੈ ਬ੍ਰਿਕਸ ਦੀ। ਅਗਲੇ ਮਹੀਨੇ ਚਾਈਨਾ ਜਾਣਾ ਹੈ ਮੋਦੀ ਨੇ ਬ੍ਰਿਕਸ ਦੇ ਦੂਜੇ 'ਚ, ਔਰ ਬ੍ਰਿਕਸ ਟਰੰਪ ਨੇ ਸ਼ੁਰੂ ਕਰਤਾ ਕਰਨਾ। ਔਰ ਅਜੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ, ਇਨਸਾਈਡ ਤਾਂ ਬਾਂਹ ਮਰੋੜੀ ਹੋਈ ਹੈ, ਲੇਕਿਨ ਜਿੱਦਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਦੇਖਿਆ ਕਿ ਵੀ ਹੁਣ ਉਹਨੂੰ ਵੀ ਜ਼ਾਹਰ ਪਬਲਿਕ ਕਰਨ ਦਾ ਮੁੱਦਾ ਹੈ, ਮੌਕਾ ਹੈ, ਉਹ ਫਿਰ ਸਾਹਮਣੇ ਆਉਣਗੇ ਬਹੁਤ ਸਾਰੇ ਨਤੀਜੇ। ਸੋ ਅਸੀਂ ਹੁਣ ਇਹਨਾਂ ਦੇ ਇਹ ਬੜੇ ਜਿਹੜਾ ਜਦੋਂ ਕੱਲ੍ਹ ਮੋਦੀ 1 ਘੰਟਾ 42 ਮਿੰਟ ਪਾਰਲੀਮੈਂਟ ਦੇ ਵਿੱਚ ਝੂਠ ਬੋਲ ਰਿਹਾ ਸੀ, ਝੂਠ ਤੋਂ ਹੀ ਸ਼ੁਰੂ ਕੀਤਾ, ਝੂਠ ਹੀ 1 ਘੰਟਾ 40 ਮਿੰਟ ਬੋਲਿਆ, ਝੂਠ ਨਾਲ ਐਂਡ ਕੀਤਾ। ਤੇ ਫਿਰ ਉਹ ਬੜੇ ਮਜ਼ੇ ਨਾਲ ਕਹਿ ਰਿਹਾ ਸੀ ਕਿ ਜੀ ਨਹੀਂ ਕਿਸੇ ਨੇ ਨਹੀਂ ਰੁਕਵਾਇਆ ਇਹ ਜੰਗ, ਇਹ ਅਸੀਂ ਆਪ ਰੋਕਿਆ। ਪਾਕਿਸਤਾਨ ਦੀ ਕਾਲ ਆਈ कि अरे मर गए बहुत मारा अब हमसे झेला नहीं जाता, और वो पूरा उमें एक्टिंग कर रहा सी, और सारे उन्होंने ਜਿਹੜੇ ਦੁਮ ਛੱਲੇ ਬੈਠੇ ਨੇ ਉਹ ਆਪਣੇ ਟੇਬਲ ਵਜਾ ਰਹੇ ਸੀ। ਤੇ ਮੈਂ ਹੁਣ ਦੇਖਦਾ ਕਿ ਵੀ ਅੱਜ ਜੇ ਉਹਨਾਂ ਦੀਆਂ ਸ਼ਕਲਾਂ ਦੇਖਣੀਆਂ ਹੋਣ
ਤੇ ਵੀ ਕੋਈ ਕਿਸੇ ਕੁਰਸੀ ਤੇ ਮੁੱਦਾ ਹੋਣਾ, ਕੋਈ ਕਿਸੇ ਤੇ ਹੋਣਾ, ਜਿਵੇਂ ਮਰੇ ਕੁੱਤੇ ਬੈਂਚ ਥੱਲੇ ਜਿਹੜੇ ਬਣਿਆ ਨੇ ਉਹ ਥਾਂ ਹੀ ਹੁੰਦੇ ਨੇ, ਉਹ ਵੀ ਅਸੀਂ ਡਿਸਕਸ ਕਰਦੇ ਹਾਂ ਕਿ ਪਰ ਇਹ ਜ਼ਰੂਰ ਹੈ ਕਿ ਭਾਈ ਇਹ ਜਿਹਨੂੰ ਬਹੁਤ ਵਾਰ ਜਿਹੜੇ ਲੋਕ ਇਹ ਸਮਝਦੇ ਹੁੰਦੇ ਨੇ, ਵੈਸੇ ਤਾਂ ਸਾਡੇ ਪੰਜਾਬੀ ਜਗਤ ਨੇ ਬੜੇ ਰਿਚ ਈਡੀਅਮ ਦਿੱਤੇ ਹੋਏ ਨੇ ਕਿ ਸਿਆਣਾ ਕਾਂ ਗੂੰ ਤੇ ਡਿੱਗਦਾ। ਹੁਣ ਵਿਚਾਰੇ ਵੈਸੇ ਕਾਂ ਨੇ ਤਾਂ ਨਹੀਂ ਕਦੇ ਡਿਕਲੇਅਰ ਕੀਤਾ ਵੀ ਮੈਂ ਵਿਸ਼ਵ ਗੁਰੂ ਹਾਂ, ਉਹਨੇ ਨਾ ਹੀ ਕਦੇ ਸਿਆਣਾ ਕਿਹਾ, ਆਪਣੇ ਹੀ ਕਹਿੰਦੇ ਹੁੰਦੇ ਨੇ ਕਿ ਵੀ ਜਿਹੜਾ ਉਹ ਕਾਂ ਕਰਦਾ ਤੇ ਉਹ ਆਪਣੇ ਆਪ ਨੂੰ ਸਿਆਣਾ ਕਹਿੰਦਾ, ਤੇ ਪਰ ਡਿੱਗਦਾ ਉੱਥੇ ਹੀ ਜਾ ਕੇ ਹੈ। ਸੋ ਇਹਨਾਂ ਦੀ ਜਿਹੜੀ ਸਾਰੀ ਨੀਤੀ ਜਿਹਦੇ ਥੱਲੇ, ਔਰ ਜੇ ਕਿਤੇ ਵੀ ਕੋਈ ਗੈਰਤਮੰਦ ਹਕੂਮਤ ਹੋਏ ਜਾਂ ਲੋਕ ਗੈਰਤਮੰਦ ਹੋਣ ਤੇ ਸਾਰੀ ਦੀ ਸਾਰੀ ਕੈਬਨਿਟ ਜਿਹੜਾ ਹੈ ਉਹਦਾ ਰੈਜ਼ਿਗਨੇਸ਼ਨ ਹੋਏ ਕਿ ਵੀ ਤੁਸੀਂ ਟੋਟਲੀ ਜਿਹੜਾ ਤੁਹਾਡੀ ਹਰ ਨੀਤੀ ਫਲॉप ਹੋਈ ਹੈ, ਪਰ ਫਿਰ ਵੀ ਅਸੀਂ ਭਾਰਤ ਮਾਤਾ ਕੀ ਜੈ ਤੇ ਕਹਿ ਦਿੰਦੇ ਕਿ ਭਾਈ ਜੇ ਇਹਨਾਂ ਦੇ ਭਗਤਾਂ ਤੋਂ ਇਸੇ ਦੇ ਥੱਲੇ ਭਾਰਤ ਮਾਤਾ ਦੇ ਕੋਈ ਕਾਂਬੜੀਆ ਲੈ ਕੇ ਤੁਰਿਆ ਹੋਇਆ, ਕੋਈ ਇੱਕ ਦੂਜੇ ਨੂੰ ਜਿਹੜਾ ਉਹ ਲੱਗੇ ਹੋਏ ਨੇ, ਕੋਈ ਅਮਰਨਾਥ ਨਵਾ ਰਹੇ ਨੇ, ਕੋਈ ਸਟੈਂਪੀਡ ਹੋ ਰਹੀ ਹੈ, ਕੋਈ ਮਰ ਰਹੇ ਨੇ, ਕੋਈ ਗੋਹਾ ਖਾ ਰਿਹਾ, ਕੋਈ ਗਊ ਮੂਤਰ ਵੀ। ਹੁਣ ਉਹ ਜਿਹੜੇ ਇੰਟੈਲੀਜੈਂਸ ਵਾਲੇ ਸਵਾਲ ਹੁੰਦੇ ਨੇ, ਮੈਂ ਇੱਕ ਕੁਦਰਤੀ ਇੱਕ 'ਚ ਦੇਖਿਆ ਕਿ ਲਿਖਿਆ ਇਨ ਵਿਚ ਕੰਟਰੀ ਪੀਪਲ ਡਰਿੰਕ ਦਾ ਕਾਊ ਯੂਰਿਨ। ਸੋ ਉਹਦੇ 'ਚ 3-4 ਮੁਲਕਾਂ ਦੇ ਨਾਂ ਸੀ, ਸੋ ਰਾਈਟ ਆਨਸਰ ਤਾਂ ਇੰਡੀਆ ਹੀ ਸੀ, ਲੇਕਿਨ ਹੁਣ ਇਹਦੇ 'ਚ ਇਹਨਾਂ ਨੇ ਜ਼ਰੂਰ ਵਿਸ਼ਵ ਗੁਰੂ ਬਣ ਗਏ ਨੇ ਕਿ ਇਹ ਯੂਨੀਕ ਯੂਰਿਨ ਡਰਿੰਕਿੰਗ ਕੰਟਰੀ ਹੈ। ਜੀ ਰਾਜ ਕਾਊ ਯੂਰਿਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਉਹ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵੀਅਰਸ, ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।